ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਚੱਲ ਰਿਹਾ ਜੀ ਇਸ ਟਾਈਮ ਸ਼ੁਰੂ ਹੋ ਚੁੱਕਾ ਪ੍ਰੋਗਰਾਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਜਿੰਨੇ ਵੀ ਸਾਡੇ ਸਰੋਤੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਆਈਫੋਨ ਐਂਡਰਾਇਡ ਦੀ ਐਪਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਮਾਰਚ ਦੀ 13 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਬੁੱਧਵਾਰ ਆ ਜੀ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਜਿਹੜੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ ਦੇ ਵਿੱਚ ਪੰਜਾਬੀ ਰੇਡੀਓ USA ਦਾ ਸਹਿਯੋਗ ਦਿੱਤਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜੋ ਕਿ 1992 ਤੋਂ ਇੰਸ਼ੋਰੈਂਸ ਦੇ ਬਿਜ਼ਨਸ ਦੇ ਵਿੱਚ ਹਨ। ਤੁਸੀਂ ਇਹਨਾਂ ਦੇ ਕੋਲੋਂ ਕਿਸੇ ਵੀ ਤਰੀਕੇ ਦੀ ਕਮਰਸ਼ੀਅਲ ਇੰਸ਼ੋਰੈਂਸ ਵਰਕਰ ਕੌਮ ਦੇ ਲਈ ਇਹਨਾਂ ਨੂੰ ਕਾਲ ਕਰ ਸਕਦੇ ਹੋ। ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਸੰਤੋਖ ਸਿੰਘ ਪਰਮਜੀਤ ਕੌਰ ਬਾਸੀ ਫਰੀਮੌਂਟ, ਮਨਜੀਤ ਸਿੰਘ ਨਰਿੰਦਰ ਕੌਰ ਕੁਲਾਰ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਸਤਨਾਮ ਸਿੰਘ ਗੁਰਵਿੰਦਰ ਸਿੰਘ ਯੂਬਾ ਸਿਟੀ, ਬੀਸਲਾ ਪਰਿਵਾਰ ਫਰੈਜ਼ਨੋ, ਬੂਟਾ ਸਿੰਘ ਜੌਹਲ ਲਿਨਵੁੱਡ, ਕੋਸਟ ਹੰਡਾਈ ਟ੍ਰੇਲਰ ਡੀਲਰਸ਼ਿਪ ਫਰੈਜ਼ਨੋ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹੰਡਾਈ ਅਤੇ ਹੋਰ ਮੇਕ ਐਂਡ ਮਾਡਲਸ ਦੇ ਨਵੇਂ ਪੁਰਾਣੇ ਟ੍ਰੇਲਰ ਰੀਫਰਜ਼ ਜਿਹੜੇ ਉਹ ਖਰੀਦ ਸਕਦੇ ਹੋ। ਇਹਨਾਂ ਨੇ ਇਹ ਫਾਈਨੈਂਸਿੰਗ ਵੀ ਕਰਦੇ ਹਨ। ਹੋਰ ਜਾਣਕਾਰੀ ਲਈ ਇਹਨਾਂ ਨੂੰ ਕਾਲ ਕਰੋ 909-786-8008 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ ਜੀ। ਅਤੇ ਅੱਜ ਦੀਆਂ ਖਬਰਾਂ ਵੱਲ ਆਈਏ। ਜਿਸ ਤਰ੍ਹਾਂ ਕੱਲ੍ਹ ਵੀ ਆਪਾਂ ਦੱਸਿਆ ਸੀ, ਜਿਹੜਾ USA ਦੇ ਵਿੱਚ ਪੈਸੇ ਲੈ ਕੇ ਜਿਹੜਾ ਰਿਸ਼ਵਤ ਦੇ ਕੇ ਆਪਣੇ ਜਿਹੜੇ ਪ੍ਰੋਮੀਨੈਂਟ ਲੋਕ ਸੀਗੇ, ਚਾਹੇ ਉਹ ਫਿਲਮ ਇੰਡਸਟਰੀ 'ਚ ਆ ਜਾਂ ਕਈ ਇੰਡਸਟਰੀਲਿਸਟਸ ਹੈਗੇ ਆ, ਉਹਨਾਂ ਨੇ ਪੈਸੇ ਦੇ ਕੇ ਆਪਣੇ ਬੱਚਿਆਂ ਨੂੰ ਉਹਨਾਂ ਦੇ ਗੁੱਡ ਗ੍ਰੇਡ ਲਿਆ ਕੇ ਅਤੇ ਜਿਹੜਾ ਟੌਪ ਨੌਚ ਜਿਹੜੀ ਯੂਨੀਵਰਸਿਟੀਜ਼ ਹੈਗੀਆਂ ਉਹਨਾਂ 'ਚ ਜਿਹੜਾ ਐਡਮਿਸ਼ਨ ਦਵਾਇਆ, ਜਿਹਦੇ ਵਿੱਚ ਸਟੈਨਫੋਰਡ, ਜੇਲ, ਹਾਰਵਰਡ, USC ਅਤੇ ਜਾਰਜ ਟਾਊਨ, UCLA ਇੱਦਾਂ ਦੇ ਸਕੂਲਾਂ 'ਚ ਐਡਮਿਸ਼ਨ ਦਵਾਇਆ। ਅਤੇ ਉਹ ਜਿਹੜਾ ਮੁੱਦਾ ਆ, ਮੇਨ ਮੁੱਦਾ ਪਿਛਲੇ 2 ਦਿਨਾਂ ਤੋਂ ਬਣਿਆ ਹੋਇਆ ਹੈਗਾ ਆ। ਸੋ ਹੁਣ ਉਹਦੇ ਵਿੱਚ ਕਈ ਲੋਕ ਜਿਹੜੇ ਆ ਉਹ ਚਾਰਜ ਕੀਤੇ ਗਏ ਹੈਗੇ ਆ। ਲੋਰੀ ਲੌਲਿਨ ਜਿਹੜੀ ਐਕਟਰੈਸ ਹੈਗੀ ਆ, ਉਹਨੂੰ ਵੀ ਕਹਿੰਦੇ ਅਰੈਸਟ ਕਰ ਲਿਆ ਗਿਆ ਹੈਗਾ ਆ। ਸੋ ਕਾਫੀ ਜਿਹੜੇ ਲੋਕ ਆ ਚਾਰਜ ਕੀਤੇ ਗਏ ਆ, ਉਹਨਾਂ ਦੇ ਵਿੱਚ ਪ੍ਰੋਮੀਨੈਂਟ ਬੰਦੇ ਕਾਫੀ ਆ। ਵਿਲੀਅਮ ਰਿਕ ਸਿੰਗਰ ਇੱਕ ਹੈਗਾ ਆ, ਜਿਹਨੂੰ ਮਨੀ ਲਾਂਡਰਿੰਗ, ਕੌਨਸਪੀਰੇਸੀ ਟੂ ਡੀਫਰਾਡ ਦਾ US ਅਬਸਟਰਕਸ਼ਨ ਆਫ ਜਸਟਿਸ, ਇਹਨਾਂ ਦੇ ਅਧੀਨ ਜਿਹੜਾ ਚਾਰਜ ਕੀਤਾ ਗਿਆ। ਇਸੇ ਤਰ੍ਹਾਂ ਰੂਡੀ ਮੈਰੇਡਿਥ ਨੂੰ ਚਾਰਜ ਕੀਤਾ ਗਿਆ ਆ, ਮਾਰਕ ਰਿਡਲ, ਕਾਫੀ ਜਿਹੜੇ ਇਹ ਫਿਲਮ ਇੰਡਸਟਰੀ 'ਚ ਬੰਦੇ ਹੈਗੇ ਆ, ਉਹਨਾਂ ਨੂੰ ਚਾਰਜ ਕੀਤਾ ਗਿਆ ਹੈਗਾ ਆ ਜੀ। ਬਿਲਕੁਲ ਇਹੀ ਨਹੀਂ, ਕਈ ਜਿਹੜੇ ਸਿਲੀਕਨ ਵੈਲੀ ਦੇ ਜਿਹੜੇ ਕੋਈ CEOs ਅਤੇ ਹੋਰ ਵੱਡੇ ਐਗਜ਼ੀਕਿਊਟਿਵਸ ਜਿਹੜੇ ਆ, ਉਹ ਵੀ ਇਸ ਜਿਹੜੀ ਆ ਸਕੀਮ ਦਾ ਜਿਹੜਾ ਆ ਕਹਿ ਲਓ ਵੀ ਵਰਤੋਂ ਕਰਦੇ ਹੋਏ ਲੱਭੇ ਨੇ। ਅਤੇ ਕਈ ਜਿਹੜੇ ਬੰਦੇ ਆ ਉਹ ਤੁਸੀਂ ਦੇਖੋ ਵੀ 2 ਲੱਖ ਤੋਂ ਲੈ ਕੇ 6.5 ਮਿਲੀਅਨ ਡਾਲਰ ਤੱਕ ਦੀ ਲੋਕਾਂ ਨੇ ਜਿਹੜੀ ਰਿਸ਼ਵਤ ਦੇ ਕੇ ਆਪਣੇ ਨਿਆਣਿਆਂ ਨੂੰ ਜਿਹੜੇ ਆ ਚੰਗੇ ਕਾਲਜਾਂ ਦੇ ਵਿੱਚ ਵਧੀਆ ਜਿਹੜੇ ਉੱਚ ਜਿਹੜੇ ਹੈਗੇ ਨੇ ਕਾਲਜਿਸ ਔਰ ਯੂਨੀਵਰਸਿਟੀਜ਼, ਉਹਨਾਂ ਵਿੱਚ ਦਾਖਲਾ ਜਿਹੜਾ ਰਿਸ਼ਵਤ ਦੇ ਕੇ ਜਿਹੜਾ ਕਰਾਉਣ ਦੀ ਸਾਜ਼ਿਸ਼ ਜਿਹੜੀ ਹੈ ਘੜੀ ਹੋਈ ਸੀ। ਸੋ ਇੱਦਾਂ ਹੀ ਜਿਹੜਾ ਕੈਨੇਡਾ ਤੋਂ ਵੀ ਇੱਦਾਂ ਦੀ ਹੋਈ ਇੱਕ ਹੋਰ ਖਬਰ ਜਿਹੜੀ ਆ ਰਹੀ ਹੈ। ਉੱਥੇ ਦਾ ਇੱਕ ਕਾਫੀ ਪ੍ਰਸਿੱਧ ਫਿਲੈਂਥਰੋਪਿਸਟ ਜਿਹੜਾ ਲੋਕਾਂ ਦੀ ਮਦਦ ਤਾਂ ਬਹੁਤ ਕਰਦਾ ਆ, ਉਸਨੇ ਖੁਦ ਦੇ ਜਿਹੜੇ ਨਿਆਣੇ ਆ ਉਹ ਰਿਸ਼ਵਤ ਦੇ ਕੇ ਜਿਹੜੇ ਚੰਗੇ ਕਾਲਜ ਦੇ ਵਿੱਚ ਐਡਮਿਸ਼ਨ ਕਰਾਈ ਅਤੇ ਉਹਨਾਂ ਦੇ ਗ੍ਰੇਡ ਜਿਹੜੇ ਆ ਉਹ ਚੰਗੇ ਲਿਆਉਣ ਦੀ ਜਿਹੜੀ ਆ ਉਹਨੇ ਪੈਸੇ ਦੇ ਕੇ ਕੋਸ਼ਿਸ਼ ਜਿਹੜੀ ਉਹ ਕੀਤੀ ਆ। ਸੋ ਇਹ ਜਿੱਦਾਂ ਆਪਾਂ ਕੱਲ੍ਹ ਵੀ ਗੱਲ ਕਰਦੇ ਸੀ ਹਰਜੋਤ ਸਿੰਘ ਜੀ, ਵੀ ਭਾਰਤ ਵਰਗੇ ਮੁਲਕ ਦੇ ਵਿੱਚ ਇੱਦਾਂ ਦੀ ਗੱਲ ਸਾਰੇ ਜਾਣੇ ਸੋਚ ਸਕਦੇ ਆ ਵੀ ਇੱਦਾਂ ਜਿਹੜਾ ਹੋ ਸਕਦਾ ਆ, ਪਰ ਕੈਨੇਡਾ ਅਮਰੀਕਾ ਵਰਗੇ ਮੁਲਕ ਦੇ ਵਿੱਚ ਇੱਦਾਂ ਜਿਹੜਾ ਹੋ ਰਿਹਾ ਸੀਗਾ, ਉਸ ਨੂੰ ਦੇਖ ਕੇ ਅਚੰਭਾ ਜਿਹੜਾ ਜ਼ਰੂਰ ਹੋਇਆ। ਮੈਂ ਕਹੂੰਗਾ ਵੀ ਹੈਰਾਨੀ ਇੰਨੀ ਜ਼ਿਆਦਾ ਨਹੀਂ ਹੋਈ, ਕਿਉਂਕਿ ਕਿਤੇ ਨਾ ਕਿਤੇ ਸਭ ਨੂੰ ਹੀ ਪਤਾ ਵੀ ਜਿਹਦੇ ਕੋਲ ਜ਼ਿਆਦਾ ਪੈਸਾ ਹੈ, ਜਿਹਦਾ ਜ਼ਿਆਦਾ ਜ਼ੋਰ ਆ,
ਉਹ ਆਪਣੇ ਕੰਮ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਿੱਧੀ ਟੇਢੀ ਉਂਗਲੀ ਕਰਕੇ ਜਿਹੜਾ ਉਹ ਕਰਵਾ ਲੈਂਦੇ ਆ। ਪਰ ਜ਼ਿਆਦਾ ਜਿਹੜਾ ਨਿਰਾਸ਼ਾ ਉਦੋਂ ਲੋਕਾਂ ਨੂੰ ਹੁੰਦੀ ਆ ਵੀ ਇਹ ਲੋਕਾਂ ਨੂੰ ਬੜੀ ਉਚੇਰੀ ਮੱਤ ਦਿੰਦੇ ਆ ਵੀ ਤੁਸੀਂ ਆਹ ਕਰੋ ਚੰਗਾ ਕਰੋ, ਵੀ ਆਪ ਜਿਹੜੇ ਉੱਚੇ ਘੋੜਿਆਂ 'ਤੇ ਬੈਠੇ ਆ ਅਤੇ ਕੰਮ ਜਿਹੜੇ ਆ ਇੱਦਾਂ ਦੇ ਉਹ ਜਿਹੜੇ ਖੁਦ ਕਰ ਰਹੇ ਆ। ਵੀ ਕਿਹੜੀ ਭਾਵਨਾ ਦੇ ਨਾਲ ਲੋਕਾਂ ਨੂੰ ਜਿਹੜੇ ਚੀਜ਼ਾਂ ਉਹ ਫਿਰ ਦੱਸਦੇ ਆ ਵੀ ਅੰਦਰ ਕਿਤੇ ਉਹਨਾਂ ਨੂੰ ਮਨ ਦੇ ਵਿੱਚ ਕਿਸੇ ਤਰੀਕੇ ਦਾ ਕੋਈ ਡਰ ਕੋਈ ਭੈ ਜਿਹੜਾ ਉਹਨਾਂ ਨੂੰ ਹੁੰਦਾ ਨਹੀਂ ਆ ਵੀ ਆਪ ਪੁੱਠੇ ਕੰਮ ਕਰੀ ਜਾਓ, ਲੋਕਾਂ ਨੂੰ ਚੰਗੇ ਬਣਨ ਦੀਆਂ ਜਿਹੜੀਆਂ ਖੁਦ ਸਲਾਹਾਂ ਉਹ ਦੇਈ ਜਾਂਦੇ ਨੇ। ਸੋ ਇਸ ਕਰਕੇ ਜਿਹੜੇ ਲੋਕ ਆ ਉਹ ਜ਼ਿਆਦਾ ਨਿਰਾਸ਼ ਇਹਨਾਂ ਲੋਕਾਂ ਤੋਂ ਹੋਏ ਆ। ਬਾਕੀ ਸਭ ਨੂੰ ਹੀ ਪਤਾ ਆ ਵੀ ਜਿੱਥੇ ਪੈਸਾ ਆ ਉਹਦਾ 70ਵੀਂ 100 ਜਿਹੜਾ ਉਹ ਹੋਈ ਜਾਂਦਾ ਆ। ਜੀ ਬਿਲਕੁਲ। ਸੋ ਇਹਦੇ ਸੰਬੰਧ ਦੇ ਵਿੱਚ ਪਰ ਇਹ ਆ ਵੀ ਹੁਣ ਇਹ ਮੁੱਦਾ ਜਿਹੜਾ ਬਹੁਤ ਗਰਮਾਇਆ ਆ। ਕਾਫੀ ਜਿਹੜੇ ਯੂਨੀਵਰਸਿਟੀਜ਼ ਦੇ ਪ੍ਰੋਫੈਸਰਸ ਵੀ ਆ ਉਹ ਕਹਿੰਦੇ ਆ ਵੀ ਇਹਦਾ ਮੇਨ ਰੀਜ਼ਨ ਜਿਹੜੀ ਕਰਪਸ਼ਨ ਦਾ ਇਹ ਆ ਵੀ ਕਈ ਵਾਰੀ ਜਿਹੜੇ ਡਿਸਾਈਡ ਕਰਦੇ ਆ ਐਡਮਿਸ਼ਨ ਆਫੀਸਰਸ ਉਹ ਕਈ 1 ਜਾਂ 2 ਹੀ ਹੁੰਦੇ ਹੈਗੇ ਆ, ਜਦ ਕਿ ਕਹਿੰਦੇ ਪੂਰੀ ਟੀਮ ਹੋਣੀ ਚਾਹੀਦੀ ਆ। ਫਿਰ ਤੁਹਾਨੂੰ ਜਿਹੜਾ ਆ ਉਹਦੇ 'ਚ ਰਿਸ਼ਵਤ ਦੇਣੀ ਜਾਂ ਕੋਈ ਇੱਦਾਂ ਦੀ ਹੇਰਾਫੇਰੀ ਕਰਨੀ ਉਹ ਘੱਟ ਜਾਂਦੀ ਹੈਗੀ ਆ। ਜੀ ਬਿਲਕੁਲ। ਸੋ ਕਈ ਲੋਕ ਜਿੱਦਾਂ ਤੁਸੀਂ ਦੱਸਿਆ ਇਸ ਦੇ ਵਿੱਚ ਚਾਰਜ ਨੇ ਅਤੇ ਕਈਆਂ ਨੂੰ ਜਿਹੜਾ ਇਸ ਦੇ ਵਿੱਚ ਗ੍ਰਿਫਤਾਰ ਜਿਹੜਾ ਹੁਣ ਕੀਤਾ ਗਿਆ ਹੋਇਆ ਆ। ਅਤੇ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਖਬਰ ਉਸ ਦੇ ਉੱਤੇ ਨਜ਼ਰ ਮਾਰਦੇ ਹਾਂ। ਜਿਹੜਾ ਬੋਇੰਗ ਦਾ 737 ਮੈਕਸ ਜਿਹੜਾ ਜੈਟ ਹੈਗਾ ਜਹਾਜ਼ ਹੈਗਾ ਆ ਉਸ ਨੂੰ ਲੈ ਕੇ ਅਜੇ ਵੀ ਬਹੁਤ ਤਰੀਕੇ ਦੀ ਜਿਹੜੇ ਵਿਵਾਦ ਆ ਚਰਚਾ ਜਿਹੜੀ ਉਹ ਚੱਲ ਰਹੀ ਆ। ਫੈਡਰਲ ਇਹ ਜਿਹੜੀ ਏਵੀਏਸ਼ਨ ਵਾਲੇ ਆ ਉਹਨਾਂ ਨੇ ਵੀ ਜਿਹੜੇ ਕਿਤੇ ਨਾ ਕਿਤੇ ਇਹੀ ਆਖਿਆ ਆ ਵੀ ਇਸ ਨੂੰ ਹਾਲ ਦੀ ਘੜੀ ਇਹਨਾਂ ਜਹਾਜ਼ਾਂ ਨੂੰ ਜਿਹੜਾ ਬੜੇ ਹੀ ਇਹਤਿਆਤ ਦੇ ਨਾਲ ਸਤਰਕਤਾ ਦੇ ਨਾਲ ਜਿਹੜਾ ਆ ਉਹ ਵਰਤਿਆ ਜਾਣਾ ਚਾਹੀਦਾ ਆ ਤਾਂ ਜੋ ਜਿਹੜੇ ਆ ਵੀ ਕਿਸੇ ਹੋਰ ਤਰੀਕੇ ਦਾ ਕੋਈ ਹਾਨੀ ਕੋਈ ਹੋਰ ਦੁਰਘਟਨਾ ਜਿਹੜੀ ਆ ਉਹ ਨਾ ਘਟੇ। ਹੁਣ FAA ਨੇ ਇਹ ਜਾਣਕਾਰੀ ਹਰਜੋਤ ਸਿੰਘ ਜੀ ਦਿੱਤੀ ਆ ਵੀ ਬਹੁਤ ਸਾਰੇ ਜਿਹੜੇ ਪਾਇਲਟਸ ਆ ਉਹਨਾਂ ਨੇ ਜਿਹੜਾ 737 ਮੈਕਸ ਜਹਾਜ਼ ਆ ਉਸ ਦੇ ਬਾਰੇ ਕੰਪਲੇਨ ਜਿਹੜੀ ਆ ਉਹ ਉਹਨਾਂ ਦੇ ਡਾਟਾਬੇਸ ਦੇ ਵਿੱਚ ਕੀਤੀ ਸੀਗੀ। ਸੋ ਇੱਕ ਜਿਹੜਾ ਕੈਪਟਨ ਆ ਕਹਿੰਦੇ ਉਹਨਾਂ ਨੇ ਰਿਪੋਰਟ ਕੀਤੀ ਸੀ ਵੀ ਜਿਹੜੀ ਆਟੋ ਪਾਇਲਟ ਦੀ ਅਨੋਮਲੀ ਜਿਹੜੀ ਹੋਈ ਆ ਅਤੇ ਜਿਸ ਕਰਕੇ ਨੋਜ਼ ਡਾਊਨ ਦੀ ਸਿਚੁਏਸ਼ਨ ਜਾਣੀ ਕਿ ਉਸ ਦਾ ਜਿਹੜਾ ਨਾਕਾ ਬਿਲਕੁਲ ਜਹਾਜ਼ ਥੱਲੇ ਵੱਲ ਨੂੰ ਇੱਕ ਹਿਸਾਬ ਦੇ ਨਾਲ ਮੂੰਹ ਜਿਹੜਾ ਹੋ ਗਿਆ ਸੀ ਵੀ ਜਦ ਕਿ ਏਅਰ ਕਰਾਫਟ ਜਿਹੜਾ ਆ ਉਸ ਨੂੰ ਤਾਂ ਨੂੰ ਜਿਹੜਾ ਇੱਕ ਹਿਸਾਬ ਦੇ ਨਾਲ ਜਾਣਾ ਚਾਹੀਦਾ ਸੀਗਾ। ਸੋ ਇੱਦਾਂ ਦੀਆਂ ਜਿਹੜੀਆਂ ਹੋਰ ਵੀ ਜਿਹੜੀਆਂ ਕੰਪਲੇਂਟਸ ਆ ਏਅਰਕ੍ਰਾਫਟ ਦੇ ਕਈ ਜਿਹੜੇ ਪਾਇਲਟਸ ਆ ਉਹਨਾਂ ਨੇ ਜਿਹੜੀਆਂ ਉਹ ਕੀਤੀਆਂ ਹੋਈਆਂ ਸੀਗੀਆਂ ਖਾਸ ਕਰਕੇ ਆਟੋ ਪਾਇਲਟ ਨੂੰ ਲੈ ਕੇ ਹੀ ਜਿਹੜਾ ਆ ਇਹ ਵੱਡੀ ਜਿਹੜੀ ਸਮੱਸਿਆ ਆ ਉਹਨਾਂ ਨੇ ਦੱਸੀ ਆ। ਸੋ ਇੱਕ ਹੋਰ ਜਿਹੜਾ ਆਫਿਸਰ ਉਹਨਾਂ ਨੇ ਇਹੀ ਕਿਹਾ ਸੀਗਾ ਵੀ ਉਹਦੀ ਪਿੱਚ ਜਿਹੜੀ ਉਹ ਨੋਜ਼ ਡਾਊਨ ਹੋ ਗਈ ਸੀ ਆਟੋ ਪਾਇਲਟ ਜਦੋਂ ਜਹਾਜ਼ ਨੇ ਉਡਾਨ ਭਰਨੀ ਸੀ। ਸੋ ਕਿਤੇ ਨਾ ਕਿਤੇ ਇਹਦੇ ਆਟੋ ਪਾਇਲਟ ਨੂੰ ਲੈ ਕੇ ਹੀ ਜਿਹੜਾ ਆ ਉਹ ਵੱਡੇ ਸਵਾਲ ਜਿਹੜੇ ਆ ਉਹ ਉੱਡ ਰਹੇ ਨੇ ਹਰਜੋਤ ਸਿੰਘ ਜੀ। ਅਕਤੂਬਰ ਦੇ ਵਿੱਚ ਪਿਛਲੇ ਸਾਲ ਜਕਾਰਤਾ ਦੇ ਵਿੱਚ ਜਿਹੜਾ ਐਕਸੀਡੈਂਟ ਹੋਇਆ ਸੀ ਉਹਦੇ ਵਿੱਚ 199 ਲੋਕ ਜਿਹੜੇ ਆ ਪੂਰੇ ਜਿਹੜੇ ਜਹਾਜ਼ ਦੇ ਵਿੱਚ ਸੀ ਉਹ ਮਾਰੇ ਗਏ ਸੀ ਅਤੇ ਹੁਣ ਜਿਹੜਾ ਇਥੀਓਪੀਆ ਦੇ ਵਿੱਚ ਜਿਹੜਾ ਇਹ ਹਾਦਸਾ ਵਾਪਰਿਆ ਹੈ ਉਹਦੇ ਵਿੱਚ 157 ਲੋਕ ਜਿਹੜੇ ਉਹ ਮਾਰੇ ਗਏ ਨੇ। ਕੱਲ੍ਹ ਤੱਕ ਵੀ ਜਿਹੜੇ ਬੋਇੰਗ ਵਾਲੇ ਕਹਿ ਰਹੇ ਆ ਵੀ ਸਾਡੇ ਜਹਾਜ਼ ਦੇ ਵਿੱਚ ਜਿਹੜਾ ਕੋਈ ਨੁਕਸ ਨਹੀਂ ਹੈਗਾ ਅਤੇ ਅਸੀਂ ਕਿਸੇ ਤਰੀਕੇ ਦੀ ਕੋਈ ਤੁਹਾਨੂੰ ਰਿਕਮੈਂਡੇਸ਼ਨ ਜਿਹੜੀ ਉਹ ਨਹੀਂ ਦੱਸ ਸਕਦੇ ਵੀ ਤੁਸੀਂ ਇਸ ਨੂੰ ਕਿਸ ਤਰੀਕੇ ਦੇ ਨਾਲ ਉਡਾਉਣਾ ਆ ਜਾਂ ਕੀ ਕੋਈ ਖਾਸ ਚੀਜ਼ ਜਿਹੜੀ ਉਸ ਦੇ ਪ੍ਰਤੀ ਜਿਹੜੀ ਉਹ ਦੇਖਣੀ ਆ। ਸੋ ਇਸ ਨੂੰ ਲੈ ਕੇ ਹੁਣ ਕਾਫੀ ਜ਼ਿਆਦਾ ਵਿਵਾਦ ਜਿਹੜਾ ਹਰਜੋਤ ਸਿੰਘ ਜੀ ਵਧਿਆ ਆ ਅਤੇ ਬਹੁਤ ਸਾਰੇ ਜਿਹੜੇ ਪਾਇਲਟਸ ਉਹ ਖੁਦ ਆਪਸ ਦੇ ਵਿੱਚ ਇਹ ਗੱਲ ਕਰ ਰਹੇ ਆ ਵੀ ਭਾਈ ਆਟੋਮੇਸ਼ਨ ਨੂੰ ਜਿਹੜਾ ਕਿਤੇ ਨਾ ਕਿਤੇ ਆਟੋ ਪਾਇਲਟ ਖਾਸ ਕਰਕੇ ਜਦੋਂ ਲੈਂਡ ਕਰਨਾ ਹੈ ਅਤੇ ਜਦੋਂ ਜਹਾਜ਼ ਦੀ ਉਡਾਨ ਭਰਨੀ ਆ ਉਦੋਂ ਉਸ ਨੂੰ ਘੱਟ ਵਰਤਿਆ ਜਾਵੇ ਵੀ ਇਹ ਨੋਜ਼ ਡਾਊਨ ਜਿਹੜਾ ਹੋ ਜਾਂਦਾ ਹੈ ਜਿਸ ਕਰਕੇ ਹਾਦਸਾ ਹੋਣ ਦਾ ਖਤਰਾ ਵੱਧ ਜਾਂਦਾ ਹੈ। ਜੀ ਬਿਲਕੁਲ। ਸੋ ਜਿਹੜੇ ਪਲੇਨਸ ਜਿਹੜੇ ਪਾਇਲਟਸ ਹੈਗੇ ਆ USA ਦੇ ਉਹਨਾਂ ਨੇ ਵੀ ਪਹਿਲਾਂ ਕਾਫੀ ਕੰਪਲੇਨਸ ਕੀਤੀਆਂ ਸੀਆਂ ਵੀ ਸਾਨੂੰ ਸੇਫਟੀ ਇਸ਼ੂ ਲੱਗਦਾ ਹੈਗਾ ਆ। ਈਵਨ ਦੋ US ਦੀ ਟਰਾਂਸਪੋਰਟੇਸ਼ਨ ਸੈਕਟਰੀ ਵੀ ਉਹ ਕੱਲ੍ਹ ਇੱਕ ਇਸੇ ਪਲੇਨ ਦੇ ਵਿੱਚ ਉਹਨਾਂ ਨੇ ਟਰੈਵਲ ਕੀਤਾ ਪਰ ਓਵਰਆਲ ਜਿਹੜਾ ਆ ਟਰੈਵਲ ਇੰਡਸਟਰੀ ਦੇ ਵਿੱਚ ਜਿਹੜੇ ਕੰਮ ਕਰਦੇ ਆ ਉਹ ਹੁਣ ਕੋਈ ਵੀ ਜਿਹੜਾ ਆ ਫਲਾਈਟ ਦੇ ਵਿੱਚ ਜਾ ਕੇ ਰਾਜ਼ੀ ਨਹੀਂ ਹੈਗਾ। ਬਹੁਤ ਸਾਰੀਆਂ ਜਿਹੜੀਆਂ ਯੂਨੀਅਨਸ ਆ ਉਹ ਵੀ ਕਹਿ ਰਹੀਆਂ ਹੈਗੀਆਂ ਵੀ ਨਹੀਂ ਅਸੀਂ ਜੀ ਇਹ ਜਿਹੜਾ ਪਲੇਨ ਆ ਇਹਦੇ ਵਿੱਚ ਜਾਣਾ ਨਹੀਂ ਹੈਗਾ। ਯੂਰਪੀਅਨ ਯੂਨੀਅਨ ਦੇ ਲਗਭਗ ਸਾਰੇ ਮੁਲਕਾਂ ਨੇ UK ਚਾਈਨਾ ਆਸਟ੍ਰੇਲੀਆ ਇਥੋਪੀਆ ਇੰਡੋਨੇਸ਼ੀਆ ਮਲੇਸ਼ੀਆ ਇਹਨਾਂ ਸਾਰਿਆਂ ਨੇ ਜਿਹੜੇ MAX-8 ਜਿਹੜੇ ਪਲੇਨਸ ਹੈਗੇ ਆ ਉਹਨਾਂ ਨੂੰ ਗਰਾਊਂਡ ਕਰ ਦਿੱਤਾ ਹੈਗਾ ਆ।
ਜੀ ਜੀ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਜਿਹੜੇ ਆ ਉਹ ਇਸੇ ਦੇ ਨਾਲ ਜੁੜੀ ਹੋਈ, ਕੈਨੇਡਾ ਨੇ ਵੀ ਕਹਿੰਦੇ ਆਪਣਾ ਜਿਹੜਾ ਬੋਇੰਗ 737 ਮੈਕਸ 8 ਜਿਹੜਾ US ਨੂੰ ਜਾਣਾ ਸੀ, ਜਿਹੜਾ ਉਹ ਮੇਜਰ ਯੂਜ਼ਰ ਹੈਗਾ ਆ ਕਹਿੰਦੇ ਇਸ ਪਲੇਨ ਦਾ, ਉਸ ਨੂੰ ਉਹਨਾਂ ਨੇ ਵੀ ਜਿਹੜਾ ਆ ਉਹ ਗਰਾਊਂਡ ਹੁਣੇ ਉਹਨਾਂ ਦੇ ਵੱਲੋਂ ਵੀ ਖਬਰ ਆ ਰਹੀ ਹੈ ਵੀ ਉਹਨਾਂ ਨੇ ਕਰ ਦਿੱਤਾ ਹੈਗਾ ਆ। ਜੀ ਅਗਲੀ ਖਬਰ ਵੱਲ ਚੱਲੀਏ। ਜਿਹੜੇ ਪੌਲ ਮੈਨਾਫੋਰਟ ਆ, ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਕੈਂਪੇਨ ਦੇ ਮੈਨੇਜਰ ਸੀਗੇ, ਉਹਨਾਂ ਨੂੰ ਇੱਕ ਹੋਰ ਕੇਸ ਦੇ ਵਿੱਚ ਹੁਣ 43 ਮਹੀਨਿਆਂ ਦੀ ਐਡੀਸ਼ਨਲ ਪ੍ਰਿਜ਼ਨ ਟਰਮ ਜਿਹੜੀ ਸੁਣਾਈ ਗਈ ਹੈਗੀ ਆ ਜੱਜ ਐਮੀ ਬਰਮਨ ਜੈਕਸਨ ਵੱਲੋਂ। 69 ਸਾਲਾਂ ਦੇ ਮੈਨਾਫੋਰਟ ਨੂੰ 60 ਮਹੀਨਿਆਂ ਦੀ ਸਜ਼ਾ ਜਿਹੜੀ ਆ ਪਹਿਲੇ 2 ਕ੍ਰਿਮੀਨਲ ਕੌਨਸਪੀਰੇਸੀ ਕਾਊਂਟ ਸੀਗੇ ਉਹਨਾਂ ਦੇ ਵਿੱਚ ਸੁਣਾਈ ਗਈ ਸੀ। 47 ਮਹੀਨਿਆਂ ਦੀ ਜੀ ਰੋਬਰਟ ਮਿਊਲਰ ਦੇ ਕੇਸ ਦੇ ਵਿੱਚ, ਤੇ 30 ਮਹੀਨੇ ਜਿਹੜੇ ਆ ਉਹਨਾਂ ਨੇ ਸਰਵ ਕਰਨੇ ਸੀ ਮੈਨਾਫੋਰਟ ਦੇ ਪ੍ਰਾਇਰ ਸੈਂਟੈਂਸ ਸੈਪਰੇਟ ਕੇਸ ਦੇ ਵਿੱਚ। ਸੋ ਜਿਹੜੀ ਆ ਹੁਣ ਹੋਰ ਸਜ਼ਾ ਜਿਹੜੀ ਆ 43 ਮਹੀਨਿਆਂ ਦੀ ਉਹਨਾਂ ਨੂੰ ਸੁਣਾਈ ਗਈ ਹੈਗੀ ਆ। ਬਿਲਕੁਲ। ਇਸ ਜਿਹੜਾ ਕਹਿੰਦੇ ਵੀ ਜਦੋਂ ਅਦਾਲਤ ਦੇ ਵਿੱਚ ਸੀਗਾ ਤੇ ਉਸਨੇ ਕਿਹਾ ਵੀ ਮੈਂ ਮਾफ़ੀ ਮੰਗਦਾ ਹਾਂ ਜੋ ਕੁਛ ਵੀ ਜਿਹੜਾ ਇਸ ਦੇ ਵਿੱਚ ਉਹ ਕੀਤਾ ਆ। ਪਿਛਲਾ ਕਿਤੇ ਨਾ ਕਿਤੇ ਜੱਜ ਦੇ ਬਾਰੇ ਇਹ ਗੱਲਾਂ ਜਿਹੜੀਆਂ ਸੀਗੀਆਂ ਵੀ ਉਹ ਥੋੜ੍ਹਾ ਲੀਨੀਅੰਟ ਸੀ ਇਸ ਪੌਲ ਮੈਨਾਫੋਰਟ ਦੇ ਉੱਤੇ। ਇਹ ਜਿਹੜਾ ਜੱਜ ਆ ਉਹ ਇੰਨਾ ਜ਼ਿਆਦਾ ਲੀਨੀਅੰਟ ਕਹਿੰਦੇ ਉਹ ਨਹੀਂ ਇਸ ਦੇ ਉੱਤੇ ਜਿਹੜਾ ਉਹ ਕਿਤੇ ਨਾ ਕਿਤੇ ਰਿਹਾ। ਸੋ ਜਿਹੜਾ ਵਾਸ਼ਿੰਗਟਨ DC ਦੇ ਜਿਹੜੇ ਫੈਡਰਲ ਜੱਜ ਉਹਨਾਂ ਨੇ 43 ਮਹੀਨੇ ਦੀ ਹੋਰ ਸਜ਼ਾ ਜਿਹੜੀ ਇਸ ਦੇ ਉੱਤੇ ਸੁਣਾਈ ਆ। ਸੋ ਇਹ ਇਕੱਠੀ ਨਹੀਂ ਚੱਲਣੀ। ਸੋ ਇੱਕ ਖਤਮ ਹੋਣ ਤੋਂ ਬਾਅਦ ਦੂਜੀ ਕਹਿੰਦੇ ਆ ਉਹ ਸਜ਼ਾ ਇਸ ਨੂੰ ਕਰਨੀ ਪੈਣੀ ਆ। ਕੁੱਲ 7.5 ਸਾਲ ਜਿਹੜੇ ਆ ਉਹ ਪ੍ਰਿਜ਼ਨ ਦੇ ਵਿੱਚ ਗੁਜ਼ਾਰਨੇ ਪੈ ਸਕਦੇ ਆ। ਪਰ ਸਭ ਨੂੰ ਪਤਾ ਹੈ ਇਹਨਾਂ ਦੀ ਪਰੋਲ ਜਾਂ ਇਹਨਾਂ ਦੀ ਜਿਹੜੀਆਂ ਬੇਲ ਵਗੈਰਾ ਜਾਂ ਕੁਛ ਨਾ ਕੁਛ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਇਹਨਾਂ ਦੀਆਂ ਹੋ ਸਕਦੀਆਂ ਹੁੰਦੀਆਂ ਆ। ਸੋ ਦੇਖਦੇ ਹਾਂ ਇਸ ਦੇ ਵਿੱਚ ਪੌਲ ਮੈਨਾਫੋਰਟ ਦਾ ਜਿਹੜਾ ਉਹਦੇ ਅੱਗੇ ਕੀ ਬਣਦਾ ਹੈਗਾ ਆ। ਪਰ ਹੁਣ ਇਹਨੂੰ 2 ਵੱਖ-ਵੱਖ ਜਿਹੜੇ ਕੇਸਾਂ ਦੇ ਵਿੱਚ ਕੁੱਲ 7.5 ਸਾਲ ਦੀ ਸਜ਼ਾ ਜਿਹੜੀ ਆ ਵੱਖ-ਵੱਖ ਅਦਾਲਤਾਂ ਦੇ ਵੱਲੋਂ ਜਿਹੜੀ ਆ ਉਹ ਸੁਣਾਈ ਗਈ ਆ। ਸੋ ਹੁਣ ਇੱਕ ਵਾਰੀ ਫੇਰ ਜਿਹੜਾ ਸਵਾਲ ਇਹ ਦੁਬਾਰਾ ਮੁੱਖ ਚਰਚਾ ਦਾ ਜਿਹੜਾ ਵਿਸ਼ਾ ਬਣ ਗਿਆ ਆ ਵੀ ਰਾਸ਼ਟਰਪਤੀ ਟਰੰਪ ਦਾ ਜਿਹੜਾ ਕੈਂਪੇਨ ਆ ਵੀ ਉਹਨਾਂ ਨੇ ਰਸ਼ੀਆ ਜਾਂ ਰਸ਼ੀਅਨ ਜਿਹੜੇ ਅਫੀਸ਼ੀਅਲਸ ਆ ਜਾਂ ਉੱਥੋਂ ਦੀ ਸਰਕਾਰ ਆ ਅਮਰੀਕਾ ਦੀ ਜਿਹੜੀ ਇਲੈਕਸ਼ਨ ਦੇ ਵਿੱਚ ਮੈਡਲ ਕਰਨ ਦੀ ਕਲੂਜਨ ਕਰਕੇ ਜਿਹੜਾ ਮੈਡਲ ਕਰਨ ਦੀ ਕੋਸ਼ਿਸ਼ ਕੀਤੀ ਸੀ ਜਾਂ ਨਹੀਂ ਕੀਤੀ। ਰਾਸ਼ਟਰਪਤੀ ਟਰੰਪ ਨੇ ਪਿਛਲੀ ਰੀ ਦਾ ਦਾਵਾ ਜਿਹੜਾ ਉਹ ਬਗੈਰ ਜਿਹੜਾ ਸੋਚੇ ਸਮਝੋ ਫੇਰ ਠੋਕ ਦਿੱਤਾ ਸੀਗਾ ਵੀ ਨੋ ਕਲੂਜਨ, ਇਹ ਹੋਕਸਾ ਕਲੂਜਨ ਉਹ ਸਾਰਾ ਕੁਛ। ਪਰ ਅਜੇ ਰਿਪੋਰਟ ਜਿਹੜੀ ਰੋਬਰਟ ਮਿਲਰ ਦੇ ਇਨਵੈਸਟੀਗੇਸ਼ਨ ਜਾਂਚ ਦੀ ਅਜੇ ਆਉਣੀ ਬਾਕੀ ਹੈਗੀ ਆ। ਜੀ ਅਗਲੀ ਖਬਰ ਬ੍ਰਾਜ਼ੀਲ ਤੋਂ ਆ ਰਹੀ ਆ। ਬ੍ਰਾਜ਼ੀਲ ਦੇ ਵਿੱਚ ਇੱਕ ਸਕੂਲ ਦੇ ਵਿੱਚ ਸ਼ੂਟਿੰਗ ਹੋਈ ਹੈਗੀ ਆ ਜਿਹਦੇ ਨਾਲ 10 ਲੋਕਾਂ ਦੀ ਮੌਤ ਹੋ ਗਈ ਆ। ਉਹਨਾਂ ਵਿੱਚੋਂ 6 ਜਿਹੜੇ ਬੱਚੇ ਸੀਗੇ। ਸੁਜ਼ਾਨੋ ਬ੍ਰਾਜ਼ੀਲ ਉੱਥੋਂ ਆਈ ਆ। ਕਹਿੰਦੇ ਵੀ 2 ਜਿਹੜੇ ਆ ਬੰਦੂਕਧਾਰੀ ਆਪਣੇ ਉਹਨਾਂ ਨੇ ਫੇਸ ਜਿਹੜੇ ਲੁਕੋਏ ਹੋਏ ਸੀ ਇੱਕ ਬ੍ਰਾਜ਼ੀਲੀਅਨ ਐਲੀਮੈਂਟਰੀ ਸਕੂਲ ਦੇ ਵਿੱਚ ਐਂਟਰ ਹੋਏ ਅਤੇ ਜਿੱਥੇ ਅੰਨ੍ਹੇਵਾਹ ਉਹਨਾਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਅਤੇ ਉਹਨਾਂ ਦੀ ਏਜ ਜਿਹੜੀਆਂ ਗੋਲੀਆਂ ਚਲਾਉਣ ਵਾਲੇ ਸੀ 20 ਤੋਂ ਲੈ ਕੇ 25 ਸਾਲ ਦੇ ਵਿੱਚ ਸੀਗੇ। ਅਤੇ 1000 ਤੋਂ ਵੱਧ ਬੱਚੇ ਉਸ ਸਕੂਲ ਦੇ ਵਿੱਚ ਜਿਹੜੇ ਪੜ੍ਹਦੇ ਸੀ। ਪਰ 10 ਲੋਕਾਂ ਦੀ ਜਿਹੜੀ ਆ ਮੌਤ ਹੋਈ ਹੈਗੀ ਆ। ਜੀ ਜੀ ਸੋ ਅਗਲੀ ਜਿਹੜੀਆਂ ਖਬਰਾਂ ਉਸ ਦੇ ਉੱਤੇ ਜਿਹੜੇ ਹਰਜੋਤ ਸਿੰਘ ਜੀ ਨਜ਼ਰ ਮਾਰਦੇ ਆ। ਕੱਲ੍ਹ ਬ੍ਰੈਕਸਿਟ ਨੂੰ ਲੈ ਕੇ ਜਿਹੜਾ ਆ ਉਹਨਾਂ ਦਾ ਇੱਕ ਹਿਸਾਬ ਦੇ ਨਾਲ ਕੰਮ ਕਾਫੀ ਜ਼ਿਆਦਾ ਆ ਉਹ ਨਿਰਾਸ਼ਾ ਵੱਲ ਨੂੰ ਹੀ ਰਿਹਾ। ਥਰੀਸਾ ਮੇ ਦੀ ਜਿਹੜੀ ਬ੍ਰੈਕਸਿਟ ਡੀਲ ਉਹਨਾਂ ਨੇ ਆਪਣੀ ਪਾਰਲੀਮੈਂਟ ਦੇ ਵਿੱਚ ਪੇਸ਼ ਕੀਤੀ ਸੀ ਉਸ ਨੂੰ ਜਿਹੜੇ ਉੱਥੋਂ ਦੇ ਪਾਰਲੀਮੈਂਟਰੀਜ਼ MPs ਆ ਉਹਨਾਂ ਨੇ ਫੇਲ ਜਿਹੜਾ ਆ ਉਹ ਕਰ ਦਿੱਤਾ। ਸੋ ਕਹਿੰਦੇ ਆ ਵੀ ਹੁਣ 29 ਮਾਰਚ ਨੂੰ ਜਿਹੜਾ ਕਰੰਟਲੀ ਸਕੈਜੂਲਡ ਹੈਗਾ ਆ ਬ੍ਰੈਕਸਿਟ ਯੂਰਪੀਅਨ ਸੰਘ ਦੇ ਵਿੱਚੋਂ ਬਾਹਰ ਜਾਣ ਦਾ ਉਹ ਜਿਹੜਾ ਆ ਉਸ ਦੇ ਵਿੱਚ ਫੇਲ ਹੋ ਚੁੱਕਾ ਹੈ। ਯੂਰਪੀਅਨ ਸੰਘ ਦੇ ਨਾਲ ਜਿਹੜੀ ਵੀ ਇਹ ਡੀਲ ਦੇ ਉੱਤੇ ਗੱਲਬਾਤ ਕਰ ਰਹੇ ਸੀ ਜਿਹੜੇ UK ਦੇ ਲਾਅ ਮੇਕਰਸ ਆ ਉਹਨਾਂ ਨੇ ਨੋ ਡੀਲ ਦੇ ਉੱਤੇ ਇੱਕ ਹਿਸਾਬ ਦੇ ਨਾਲ ਕਹਿ ਲਓ ਵੀ ਮੋਹਰ ਜਿਹੜੀ ਉਹ ਲਾ ਦਿੱਤੀ ਆ। ਹੁਣ ਇੱਕ ਹੋਰ ਨਵਾਂ ਜਿਹੜਾ ਉੱਥੇ ਕਹਿੰਦੇ ਹਰਜੋਤ ਸਿੰਘ ਜੀ ਲਿਆਂਦਾ ਜਾਊਗਾ ਮੁੱਦਾ ਜਿਹੜਾ ਉੱਥੇ ਲਿਆਂਦਾ ਜਾਊਗਾ ਵੀ ਬਣਨਾ ਕੀ ਇਸ ਤੋਂ ਬਾਅਦ ਦੇ ਵਿੱਚ ਵੀ ਇਸ ਨੂੰ ਥੋੜ੍ਹਾ ਜਿਹੜਾ ਅੱਗੇ ਪੋਸਟਪੋਨ ਕੀਤਾ ਜਾਊਗਾ ਜਾਂ ਵਿਦਆਊਟ ਐਨੀ ਡੀਲ ਹੀ ਜਿਹੜਾ ਬ੍ਰੈਕਸਿਟ ਆ ਉਹ ਜਿਹੜਾ ਕਰਨ ਵੱਲ ਨੂੰ ਜਿਹੜਾ ਉਹ ਵਧਣਾ ਆ। ਮਈ ਦੇ ਵਿੱਚ ਜਿਹੜੇ UK ਦੇ ਵਿੱਚ ਦੁਬਾਰਾ ਜਿਹੜੀਆਂ ਜਨਰਲ ਇਲੈਕਸ਼ਨਸ ਆ ਉਹ ਉੱਥੇ ਹੋਣ ਜਾ ਰਹੀਆਂ ਆ। ਪਰ ਸਮੱਸਿਆ ਜਿਹੜੀ ਹੁਣ ਬਹੁਤ ਵੱਡੀ ਜਿਹੜੀ ਆ ਉਹ UK ਦੇ ਲਈ ਖੜੀ ਹੋ ਚੁੱਕੀ ਆ ਵੀ ਚਾਹੁੰਦੇ ਕੀ ਆ ਅਤੇ ਬਣਨਾ ਕੀ ਆ।
ਬ੍ਰੈਕਸਿਟੀਅਰਸ ਜਿਹੜੇ ਕਹਿੰਦੇ ਨੇ ਵੀ ਹੋਣਾ ਚਾਹੀਦਾ ਬਾਹਰ ਜਾਣਾ ਆ, ਵੀ ਉਸ ਦੇ ਵਿੱਚ ਉਹਨਾਂ ਨੂੰ ਜਿਹੜਾ ਹੁਣ ਮਨਾ ਜਿਹੜਾ ਇੱਕ ਹਿਸਾਬ ਦੇ ਨਾਲ ਉਹਨਾਂ ਨੂੰ ਵੀ ਝਟਕਾ ਹੀ ਲੱਗਾ ਆ ਵੀ ਕਿਸੇ ਡੀਲ ਦੇ ਉੱਤੇ ਜਿਹੜੇ MP ਆ ਉਹ ਰਾਜੀ ਜਿਹੜੇ ਉਹ ਨਹੀਂ ਹੋ ਰਹੇ। 149 ਵੋਟਾਂ ਦੇ ਫਰਕ ਦੇ ਨਾਲ ਜਿਹੜੀ ਆ ਇਸ ਡੀਲ ਨੂੰ ਜਿਹੜਾ ਆ ਉਹ ਰਿਜੈਕਟ ਜਿਹੜਾ ਉਹ ਕਰ ਦਿੱਤਾ ਗਿਆ ਆ। ਅਤੇ ਅੱਜ ਕਹਿੰਦੇ ਆ ਵੀ ਸ਼ਾਇਦ ਇੱਕ ਹੋਰ ਜਿਹੜਾ ਆ ਉਹ ਜਿੱਦਾਂ ਮੈਂ ਦੱਸਿਆ ਆ ਵੀ ਪਾਰਲੀਮੈਂਟ ਦੇ ਸਾਹਮਣੇ ਨਵਾਂ ਪ੍ਰਪੋਜ਼ਲ ਜਿਹੜਾ ਉਹ ਲਿਆਂਦਾ ਜਾ ਸਕਦਾ ਆ ਵੀ ਬ੍ਰੈਕਸਿਟ ਨੂੰ ਜਿਹੜਾ ਆ ਅੱਗੇ ਪੋਸਟਪੋਨ ਕੀਤਾ ਜਾ ਸਕਦਾ ਜਾਂ ਕੀ ਕੀਤਾ ਜਾ ਸਕਦਾ। ਸਵਾਲ ਕਹਿੰਦੇ ਹੁਣ ਇੱਥੇ ਉੱਠ ਰਹੇ ਆ ਪਿਛਲੇ 2 ਸਾਲਾਂ ਦੇ ਵਿੱਚ ਤਾਂ ਕੋਈ ਡੀਲ ਜਿਹੜੀ ਬਣੀ ਨਹੀਂ ਆ, ਵੀ ਅਗਲੇ 2-3 ਮਹੀਨਿਆਂ 'ਚ ਕਿਹੜੀ ਡੀਲ ਜਿਹੜੀ ਉਹ ਜਿਹੜੀ ਉਹ ਤੁਸੀਂ ਬਣਾ ਸਕਦੇ ਹੋ। ਸੋ ਥਰੀਸਾ ਮੇ ਦਾ ਜਿਹੜਾ ਸਿਆਸੀ ਕਰੀਅਰ ਵੀ ਕਿਤੇ ਨਾ ਕਿਤੇ ਇਸ ਪੂਰੀ ਡੀਲ ਨੂੰ ਲੈ ਕੇ ਹੁਣ ਦਾਅ ਦੇ ਉੱਤੇ ਲੱਗਾ ਹੋਇਆ ਆ। 391 MP ਆ ਉਹਨਾਂ ਨੇ ਇਸ ਦੇ ਅਗੇਂਸਟ ਵੋਟ ਪਾਈ ਸੀ, ਜਦ ਕਿ 242 MPਆਂ ਨੇ ਇਸ ਦੇ ਹੱਕ ਦੇ ਵਿੱਚ ਵੋਟ ਪਾਈ ਸੀ। ਸੋ ਇਸ ਕਰਕੇ 149 ਵੋਟਾਂ ਦੇ ਫਰਕ ਦੇ ਨਾਲ ਇਹ ਡੀਲ ਜਿਹੜੀ ਆ ਉਹ UK ਦੀ ਪਾਰਲੀਮੈਂਟ ਨੇ ਰਿਜੈਕਟ ਕਰ ਦਿੱਤੀ ਆ। ਜੀ ਸੋ ਬਿਲਕੁਲ ਇੱਕ ਉਹਨਾਂ ਦਾ ਆਇਰਲੈਂਡ ਵਾਲਾ ਵੀ ਇਸ਼ੂ ਬਣਿਆ ਹੋਇਆ ਆ, ਉਹ ਕਹਿੰਦੇ ਵੀ ਉਹਨੂੰ ਸੈਪਰੇਟ ਨਹੀਂ ਕਰਨਾ ਚਾਹੁੰਦੇ। ਦੇਖੋ 2 ਸਾਲਾਂ ਦੇ ਵਿੱਚ ਉਹ ਯੂਰਪੀਅਨ ਯੂਨੀਅਨ ਦੇ ਮੁਲਕਾਂ 'ਚੋਂ ਜਿਹੜਾ ਬਾਹਰ ਹੋਣਾ ਸੀ ਉਹ ਹੀ ਨਹੀਂ ਡਿਸਾਈਡ ਕਰ ਸਕੇ, ਹਾਲਾਂਕਿ ਹਰ ਇੱਕ ਮੁਲਕ ਦੇ ਬਾਰਡਰ ਅਲੱਗ-ਅਲੱਗ ਆ। ਇਹ ਉਹੀ ਕੰਟਰੀ ਆ UK ਜਿਸ ਨੇ 1947 ਦੇ ਵਿੱਚ 10 ਲੱਖ ਲੋਕਾਂ ਦਾ ਜਦੋਂ ਕਤਲ ਹੋਇਆ, ਕੁਛ ਦਿਨਾਂ ਦੇ ਵਿੱਚ ਜਿਹੜੇ ਆ ਉਹ ਮੁਲਕ ਨੂੰ ਡਿਵਾਈਡ ਕਰਕੇ ਪੰਜਾਬ ਨੂੰ ਵੰਡ ਕੇ ਰੱਖ ਦਿੱਤਾ। ਅਤੇ ਆਪਣੀ ਜਦੋਂ ਹੁਣ ਵਾਰੀ ਆਈ ਆ 2 ਸਾਲ ਹੋ ਗਏ ਆ ਅਤੇ 2 ਸਾਲਾਂ ਤੱਕ ਨਹੀਂ ਡਿਸਾਈਡ ਕਰ ਸਕਦੇ। ਦੇਖ ਲਓ ਇੱਦਾਂ ਜਿਹੜਾ ਹੁੰਦਾ ਆ। ਅਤੇ ਕਹਿੰਦੇ 30% ਚਾਂਸ ਨੇ ਵੀ ਦੂਜਾ ਰੈਫਰੈਂਡਮ ਜਿਹੜਾ ਆ ਉਹ ਹੋ ਸਕਦਾ ਆ, ਵੀ ਇਹ ਜਿਹੜਾ ਡੈਡਲੌਕ ਇਸ ਟਾਈਮ ਬਣਿਆ ਹੋਇਆ ਉਸ ਨੂੰ ਰਿਜੈਕਟ ਜਿਹੜਾ ਉਹ ਕੀਤਾ ਜਾਵੇ। ਵੀ ਉਦੋਂ ਵੀ ਉੱਥੇ ਰੈਫਰੈਂਡਮ ਜੇ ਕਰਾ ਕੇ ਦੇਖ ਲੈਂਦੇ ਤਾਂ ਹੁੰਦਾ, ਪਰ ਉਦੋਂ ਵੀ ਸਭ ਨੂੰ ਪਤਾ ਹੈ ਵੀ ਇਹਨਾਂ ਨੇ ਜਿਹੜਾ ਟੇਬਲ ਦਿੱਤਾ ਅਤੇ ਆਲੇ ਦੁਆਲੇ ਜਿਹੜੇ ਬੈਠੇ ਸੀਗੇ ਉਹ ਆਪੋ ਆਪਣੀ ਥਾਂ ਜਿਹੜੀ ਲੈਣ ਦੇ ਲਈ ਕਾਹਲੇ ਸੀਗੇ, ਅਤੇ ਉਦੋਂ ਲੱਖਾਂ ਹੀ ਲੋਕ ਆ ਉਸ 1947 ਦੀ ਵੰਡ ਵੇਲੇ ਜਿਹੜੇ ਆ ਉਹ ਮਾਰੇ ਜੀ। ਹਜ਼ਾਰਾਂ ਦੇ ਹਿਸਾਬ ਨਾਲ ਕਹਿੰਦੇ ਆਈਸਿਸ ਦੇ ਟਰੂਪਸ ਜਿਹੜੇ ਆ ਉਹ ਸਰੈਂਡਰ ਕਰ ਗਏ ਹੈਗੇ ਆ। ਜਿਹੜਾ ਉਹਨਾਂ ਦਾ ਫਾਈਨਲ ਸਟਰੋਂਗ ਹੋਲਡ ਸੀਗਾ ਸੀਰੀਆ ਦੇ ਵਿੱਚ 3000 ਦੇ ਕਰੀਬ ਹੁਣ ਤੱਕ ਜਿਹੜੇ ਆ ਆਈਸਿਸ ਦੇ ਲੋਕ ਹੈਗੇ ਆ ਉਹ ਸਰੈਂਡਰ ਕਰ ਗਏ ਹੈਗੇ। ਸੀਰੀਅਨ ਡੈਮੋਕ੍ਰੇਟਿਕ ਫੋਰਸਸ ਦੇ ਜਿਹੜੇ ਸਪੋਕਸਮੈਨ ਆ ਮੁਸਤਫਾ ਵਾਲੀ ਉਸ ਨੇ ਇਹ ਕਲੇਮ ਕੀਤਾ ਹੈਗਾ। ਕੁਛ ਕੁ ਜਿਹੜੀਆਂ ਲੇਡੀਜ਼ ਵੀ ਆ ਜਿਨ੍ਹਾਂ ਨੂੰ ਉਹਨਾਂ ਨੇ ਬੰਦੀ ਬਣਾਇਆ ਸੀ ਉਹਨਾਂ ਨੂੰ ਵੀ ਜਿਹੜਾ ਛੁਡਾਇਆ ਗਿਆ ਹੈਗਾ। ਸੋ ਲਗਭਗ ਸੀਰੀਆ ਦੇ ਵਿੱਚ ਜਿਹੜੀ ਆ ਉਹ ਜਿਹੜਾ ਉੱਥੇ ਦੇ ਆਈਸਿਸ ਦੇ ਫਾਈਟਰਸ ਆ ਉਹਨਾਂ ਦਾ ਸਪਾਇਆ ਜਿਹੜਾ ਪੂਰੀ ਤਰ੍ਹਾਂ ਹੋ ਰਿਹਾ ਹੈਗਾ। ਇੱਥੇ ਹਰਜੋਤ ਸਿੰਘ ਜੀ ਇੱਦਾਂ ਲੱਗ ਰਿਹਾ ਹੈ ਵੀ ਇਹ ਕਿਸੇ ਹੋਰ ਪਾਸੇ ਵੱਲ ਨੂੰ ਗੱਲ ਜਿਹੜੀ ਹੁਣ ਕਿਤੇ ਨਾ ਕਿਤੇ ਵੱਧ ਰਹੀ ਆ, ਵੀ ਆਈਸਿਸ ਦਾ ਨਾਮ ਜਿੱਦਾਂ ਕਹਿ ਲਓ ਵੀ ਖ਼ਤਮ ਹੁੰਦਾ ਜਾ ਰਿਹਾ ਆ, ਅਤੇ ਕੋਈ ਹੋਰ ਕੋਈ ਨਵੀਂ ਬਣ ਕੇ ਨਾ ਜਿਹੜੀ ਨਿਕਲੇ। ਸਭ ਨੂੰ ਪਤਾ ਵੀ ਇੱਕ ਟਾਈਮ ਦੇ ਉੱਤੇ ਅਲ-ਕਾਇਦਾ ਕਿੱਦਾਂ ਜਿਹੜਾ ਉਹਦਾ ਨਾਂ ਚਾਰੇ ਪਾਸੇ ਜਿਹੜਾ ਉਹ ਵੱਧਦਾ ਸੀਗਾ। ਸੋ ਇਹ ਵੀ ਹੈ ਤਾਂ ਇੱਦਾਂ ਦੇ ਹੀ ਕਰਦੇ, ਅਤੇ ਇੱਦਾਂ ਹੀ ਆ ਇੱਕ ਦਾ ਨਾਂ ਖ਼ਤਮ ਕਰਕੇ ਕੋਈ ਹੋਰ ਜਿਹੜੀ ਉਹ ਬਣਾ ਕੇ ਜਿਹੜੀ ਉਹ ਕਰ ਲੈਣਗੇ। ਕਿ ਉੱਥੇ ਵੀ ਜਿਹੜੀ ਪਾਵਰ ਦੀ ਡਿਸਟਰੀਬਿਊਸ਼ਨ ਇੱਦਾਂ ਹੀ ਆ ਹਰਜੋਤ ਸਿੰਘ ਜੀ, ਜਿਹਦਾ ਦਾ ਲੱਗਦਾ ਫਿਰ ਉਹ ਆਪੋ ਆਪਣੀ ਜਿਹੜੀ ਜਿਹੜਾ ਜ਼ੋਰ ਆ ਉਹ ਜਿਹੜਾ ਚਲਾਉਂਦਾ ਆ। ਪਰ ਹੁਣ ਅਮਰੀਕਾ ਵਾਲੇ ਵੀ ਜਿਹੜੇ ਹਰਜੋਤ ਸਿੰਘ ਜੀ ਕਾਹਲੇ ਪਏ ਨੇ ਉੱਥੋਂ ਵੀ ਨਿਕਲ ਕੇ ਜਿਹੜਾ ਕਿਤੇ ਨਾ ਕਿਤੇ ਜਿਹੜਾ ਜਲਦੀ ਤੋਂ ਜਲਦੀ ਜਿਹੜਾ ਉੱਥੋਂ ਬਾਹਰ ਆਈਏ, ਵੀ ਖਰਚਾ ਬੇਹੱਦ ਜ਼ਿਆਦਾ ਅਮਰੀਕਾ ਦਾ ਇਸ ਦੇ ਵਿੱਚ ਹੋ ਰਿਹਾ ਆ, ਅਤੇ ਇੰਨੇ ਸਾਲ ਹੋ ਗਏ ਆ ਸਿੱਟਾ ਨਤੀਜਾ ਜਿਹੜਾ ਆ ਉਹ ਕਿਸੇ ਪਾਸੇ ਕੋਈ ਨਿਕਲ ਜਿਹੜਾ ਉਹ ਨਹੀਂ ਰਿਹਾ। ਦੂਸਰੇ ਪਾਸੇ ਜਿਹੜੀ ਤਾਲਿਬਾਨ ਦੇ ਨਾਲ ਗੱਲਬਾਤ ਚੱਲਦੀ ਸੀ USA ਦੀ, ਉਹ 2 ਹਫ਼ਤਿਆਂ ਤੋਂ ਬਾਅਦ ਹੁਣ ਉਹ ਸਮਾਪਤ ਹੋ ਗਈ ਆ, ਅਤੇ ਕਹਿੰਦੇ ਹਜੇ ਕੋਈ ਐਗਰੀਮੈਂਟ ਨਹੀਂ ਬਣਿਆ ਕਿਉਂਕਿ ਜਿਹੜੇ ਤਾਲਿਬਾਨ ਆ ਉਹ ਉੱਥੇ ਦੀ ਜਿਹੜੀ ਪ੍ਰੈਜ਼ੈਂਟ ਗਵਰਨਮੈਂਟ ਆ ਉਹਦੇ ਨਾਲ ਗੱਲ ਕਰਨਾ ਨਹੀਂ ਚਾਹੁੰਦੇ, ਅਤੇ US ਗਵਰਨਮੈਂਟ ਚਾਹੁੰਦੀ ਆ ਵੀ ਜਿਹੜੀ ਅਫਗਾਨਿਸਤਾਨ 'ਚ ਰੂਲਿੰਗ ਪਾਰਟੀ ਆ ਉਹਦੇ ਨਾਲ ਜਿਹੜੇ ਤਾਲਿਬਾਨ ਵਾਲੇ ਗੱਲ ਕਰਨ। ਪਰ ਕੁਛ ਵੀ ਹੋਵੇ ਇਸ ਸਾਰੇ ਕੁਛ ਦੇ ਵਿੱਚ ਉਹ ਪਰਿਵਾਰ ਜਿਨ੍ਹਾਂ ਦੇ ਹਜ਼ਾਰਾਂ ਦੇ ਹਿਸਾਬ ਨਾਲ ਫੌਜੀ ਜਿਹੜੇ ਮਾਰੇ ਗਏ ਹੈਗੇ ਆ, ਉਹ ਕਹਿੰਦੇ ਵੀ ਜੇ ਇੰਨੇ ਸਾਲਾਂ ਬਾਅਦ ਜਾ ਕੇ ਇਹੀ ਗੱਲ ਕਰਨੀ ਸੀ ਤੇ ਸਾਡੇ ਜਿਹੜੇ ਮੁੰਡੇ ਆ ਉਹ ਤੁਸੀਂ ਕਿਉਂ ਮਰਵਾਏ। ਇਹ ਜਿਹੜਾ ਇੱਕ ਇਸ਼ੂ ਇਹ ਵੀ ਉੱਪਰ ਆਇਆ ਹੈਗਾ। ਬਿਲਕੁਲ। ਸੋ ਪਕਾ ਲਿਆ ਨਾ ਹਰਜੋਤ ਸਿੰਘ ਜੀ, ਆ ਤਕਰੀਬਨ ਉੱਥੇ ਗਿਆ ਨੂੰ ਹੁਣ ਅਮਰੀਕਾ ਨੂੰ ਜਿਹੜਾ 20 ਸਾਲ ਦਾ ਵਕਫਾ ਜਿਹੜਾ ਆਲਮੋਸਟ ਜਿਹੜਾ ਹੋਣ ਦੇ ਕਗਾਰ ਦੇ ਉੱਤੇ ਆਇਆ ਆ, ਅਤੇ ਤਾਲਿਬਾਨ ਵਾਲੇ ਫਿਰ ਜਿਹੜੇ ਉਹਨਾਂ ਨੇ ਆਪਣੇ ਪੈਰ ਆ ਕਿਤੇ ਨਾ ਕਿਤੇ ਉੱਥੇ ਜਮਾ ਲਏ ਆ। ਉਹਨਾਂ ਨੇ ਡੈਮੋਕ੍ਰੇਸੀ ਵੀ ਜਿਹੜੀ ਆ ਅਮਰੀਕਾ ਵਾਲਿਆਂ ਨੇ ਲਿਆ ਕੇ ਦਿੱਤੀ ਸੀ ਉੱਥੇ ਉਹਨਾਂ ਨੂੰ, ਪਰ ਉਹਨਾਂ ਤੋਂ ਵੀ ਸਾਂਭੀ ਨਹੀਂ ਗਈ। ਜਦ ਕਿ ਜੇ ਲੋਕ ਹੁਣ ਉੱਥੋਂ ਦੇ ਉਹ ਚਾਹੁੰਦੇ ਹੋਣਗੇ ਤਾਂ ਉੱਥੇ ਤੁਸੀਂ ਘਰ ਵੀ ਫਿਰ ਜਿਹੜਾ ਕੀ ਸਕਦੇ ਆ।
ਪਰ ਗੱਲ ਇਹ ਆ ਵੀ ਹੁਣ ਉੱਥੋਂ ਇਹ ਬਾਹਰ ਨਿਕਲਣਾ ਜਿਹੜਾ ਉਹ ਚਾਹੁੰਦੇ ਨੇ, ਚਾਹੇ ਹੁਣ ਕੁਛ ਹੋ ਜਾਵੇ, ਚਾਹੇ ਤਾਲੀਬਾਨ ਦੇ ਹੱਥ ਹੀ ਜਿਹੜੀ ਕਮਾਨ ਆ ਅੱਧੀ ਪਚੱਦੀ ਜਿਹੜੀ ਆ ਉਹ, ਅਤੇ ਦੂਜੀ ਜਿਹੜੀ ਅਫਗਾਨ ਸਰਕਾਰ ਆ ਉਹਨਾਂ ਦੇ ਅੱਧੀ ਪਚੱਦੀ ਜਿਹੜੀ ਆ ਉਹ ਬਣਾ ਕੇ ਜਿਹੜੀ ਫੜਾ ਕੇ ਜਿਹੜੀ ਉੱਥੋਂ ਆ ਜਾਣ। ਸੋ ਦੇਖਦੇ ਹਾਂ ਵੀ ਅੱਗੇ ਗੱਲਬਾਤ ਜਿਹੜੀ ਆ ਉਸ ਦੇ ਵਿੱਚ ਅੱਗੇ ਕੀ ਹੁੰਦਾ ਆ। ਅਤੇ ਬਿਲਕੁਲ ਸਵਾਲ ਤਾਂ ਬਿਲਕੁਲ ਜਾਇਜ਼ ਨੇ ਉਹਨਾਂ ਲੋਕਾਂ ਦੇ ਜਿਨ੍ਹਾਂ ਦੇ ਜਿਹੜੇ ਨਿਆਣੇ ਆ ਉੱਥੇ ਜਿਹੜੇ ਕਹਿ ਲਓ ਵੀ ਦੇਸ਼ ਦੇ ਲਈ ਜਿਹੜੇ ਉਹਨਾਂ ਨੇ ਸ਼ਹੀਦੀਆਂ ਜਿਹੜੀਆਂ ਹਜ਼ਾਰਾਂ ਦੇ ਹਿਸਾਬ ਨਾਲ ਜਿਹੜੇ ਆਮ ਲੋਕ ਇਨੋਸੈਂਟ ਲੋਕ ਵੀ ਮਾਰੇ ਗਏ। ਸੋ ਇਹ ਉਹਨਾਂ ਲਈ ਵੀ ਲੈਸਨ ਆ ਜਿਹੜੇ ਖਾਸ ਕਰਕੇ ਇੰਡੀਆ ਪਾਕਿਸਤਾਨ 'ਚ ਲੋਕ ਜਿਹੜੇ ਆ ਬਹੁਤ ਗਰਮਾਏ ਹੋਏ ਰਹਿੰਦੇ ਆ ਵੀ ਨਹੀਂ ਜੀ ਸਾਨੂੰ ਲੜਨਾ ਚਾਹੀਦਾ। ਇੰਨੇ ਸਾਲਾਂ ਬਾਅਦ ਜੇ ਇੱਕ ਸੁਪਰ ਪਾਵਰ ਜਿਹੜੀ ਆ ਉਹ ਵੀ ਨੈਗੋਸ਼ੀਏਸ਼ਨ ਟੇਬਲ 'ਤੇ ਬੈਠਦੀ ਆ ਅਤੇ ਉਹ ਤਾਂ ਦੋ ਮੁਲਕਾਂ ਨੂੰ ਪਹਿਲਾਂ ਹੀ ਸੋਚਣਾ ਚਾਹੀਦਾ ਵੀ ਲੜਨ ਤੋਂ ਬਿਨਾਂ ਜਿਹੜੀ ਗੱਲਬਾਤ ਬੈਠ ਕੇ ਕਰਨੀ ਚਾਹੀਦੀ ਆ। ਨਾ ਹੀ ਦੋਨਾਂ ਮੁਲਕਾਂ ਦੇ ਫੌਜੀ ਮਰਨ ਅਤੇ ਨਾ ਹੀ ਆਮ ਲੋਕ ਜਿਹੜੇ ਆ ਉਹ ਬਿਨਾਂ ਕਿਸੇ ਭੰਗ ਦੇ ਭਾੜੇ ਉਹਨਾਂ ਦੀ ਜਿਹੜੀ ਆ ਸ਼ਹਾਦਤ ਹੋਵੇ। ਜੀ ਅਤੇ ਹਰਜੋਤ ਸਿੰਘ ਜੀ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ ਅਤੇ ਪ੍ਰੋਗਰਾਮ ਅਪਡੇਟ ਅਮਰੀਕਾ ਇੱਦਾਂ ਹੀ ਚੱਲਦਾ ਰਹੇਗਾ ਜੀ। ਸ਼ਿਕਾਗੋ's Pizza with a Twist ਦੀ ਫਰੈਂਚਾਈਜ਼ੀ ਐਕਸਪੋ ਹੋਣ ਜਾ ਰਹੀ ਹੈ 14 ਮਾਰਚ ਨੂੰ 12 ਵਜੇ ਤੋਂ ਲੈ ਕੇ 3 ਵਜੇ ਤੱਕ ਫਲੈਮਿੰਗੋ ਹਾਲ ਵਿੱਚ 5715 ਵਾਟ ਐਵੀਨਿਊ ਨਾਰਥ ਹਾਈਲੈਂਡਸ। USA ਦੀ ਕਿਸੇ ਵੀ ਸਟੇਟ ਵਿੱਚ ਸਟੋਰ ਖੋਲ੍ਹਣ ਜਾਂ ਇਸ ਵਿੱਚ ਇਨਵੈਸਟ ਕਰਨ ਦੇ ਚਾਹਵਾਨ ਇਸ ਨੰਬਰ ਤੇ ਕਾਲ ਕਰ ਸਕਦੇ ਨੇ 1877-888-9478 1877 888 9478। ਸ਼ਿਕਾਗੋ's Pizza with a Twist। ਮਨਜਿੰਦਰ ਆ ਕੇ ਘਰ ਦੇ ਵਿੱਚ ਕਾਗਜ਼ ਪੱਤਰ ਜੇ ਖਿਲਾਰੇ ਹੋਏ ਆ, ਅਜੇ ਰਾਤ ਹੀ ਤਾਂ ਤੁਸੀਂ ਕੰਮ ਤੋਂ ਆਏ ਹੋ। ਜੋ ਥੋੜੇ ਚਿਰ ਤੱਕ ਆਪਾਂ ਟੈਕਸ ਭਰਨਾ ਉਹਦੀ ਤਿਆਰੀ ਕਰ ਰਿਹਾ ਸੀ ਤੇ ਬੜਾ ਫਿਕਰ ਲੱਗਿਆ ਹੋਇਆ ਮੈਨੂੰ। ਫਿਕਰ ਨਾ ਕਰੋ, ਆਪਾਂ ਚੱਲਦੇ ਆ ਇੰਦਰਪਾਲ ਸਿੰਘ ਮਿਆਲ IBS ਟੈਕਸ ਵਾਲਿਆਂ ਦੇ, ਜਿਹੜੇ ਕਿ 1982 ਤੋਂ ਟੈਕਸ ਭਰਨ ਦੇ ਵਿੱਚ ਲੋਕਾਂ ਦੀ ਮਦਦ ਕਰਦੇ ਆ ਰਹੇ ਹਨ, ਜਿੱਥੋਂ ਤੁਸੀਂ ਭਰਵਾ ਸਕਦੇ ਹੋ ਇੰਡੀਵਿਜੂਅਲ, ਬਿਜ਼ਨਸ, ਪਾਰਟਨਰਸ਼ਿਪ, ਕਾਰਪੋਰੇਟ ਦਾ ਹਰ ਇੱਕ ਤਰ੍ਹਾਂ ਦਾ ਟੈਕਸ, ਅਤੇ ਕਰਦੇ ਹਨ ਫ੍ਰੀ ਇਨੀਸ਼ੀਅਲ ਕੰਸਲਟੇਸ਼ਨ। ਇਹਨਾਂ ਦਾ ਭਰੋਸੇਯੋਗ ਸਟਾਫ ਹਰ ਇੱਕ ਪ੍ਰਕਾਰ ਦੇ ਨਾਲ ਤੁਹਾਡੀ ਮਦਦ ਕਰਦਾ ਹੈ। IBS ਟੈਕਸ ਸਰਵਿਸ, ਟੈਕਸ ਐਂਡ ਅਕਾਊਂਟਿੰਗ ਕਾਰਪੋਰੇਸ਼ਨ, ਅਤੇ ਇਹਨਾਂ ਦੀਆਂ 2 ਬ੍ਰਾਂਚਾਂ ਹਨ। ਸੈਕਰਾਮੈਂਟੋ ਨਟੋਮਸ ਬ੍ਰਾਂਚ ਦੇ ਲਈ ਗੱਲ ਕਰ ਸਕਦੇ ਹੋ ਇੰਦਰਪਾਲ ਸਿੰਘ ਮਿਆਲ ਜੀ ਨਾਲ 9166412585 916-641-2585 2087 ਅਰੇਨਾ ਬੁਲੇਵਾਰਡ ਸੂਈਟ 140, ਅਤੇ ਯੂਬਾ ਸਿਟੀ ਬ੍ਰਾਂਚ ਦੇ ਲਈ 5306747161 530-674-7161 327 ਪਰਸੀ ਐਵੀਨਿਊ ਯੂਬਾ ਸਿਟੀ। ਜੋ ਤੂੰ ਤਾਂ ਮੇਰੀ ਮੁਸ਼ਕਿਲ ਆਸਾਨ ਕਰਤੀ ਆ। ਚੱਲ ਫਿਰ ਚੱਲਦੇ ਆ IBS ਟੈਕਸ ਸਰਵਿਸ ਵਾਲਿਆਂ ਦੇ। ਨਵੇਂ ਕਲਾਇੰਟਸ ਵਾਸਤੇ ਟੈਕਸ ਪ੍ਰੈਪਰੇਸ਼ਨ ਸਰਵਿਸ ਤੇ $10 ਆਫ ਰੱਖੇ ਗਏ ਹਨ। ਅਮਨ ਆਪਾਂ ਸੈਕਰਾਮੈਂਟੋ ਵਿੱਚ ਮੂਵ ਤਾਂ ਹੋ ਗਏ ਆ, ਹੁਣ ਇੱਥੇ ਆਪਾਂ ਚੰਗਾ ਜਿਹਾ ਡਾਕਟਰ ਤੇ ਫੈਮਿਲੀ ਕਲੀਨਿਕ ਵੀ ਲੱਭ ਲਈਏ। ਤੁਸੀਂ ਫਿਕਰ ਹੀ ਛੱਡ ਦਿਓ ਜੀ, ਮੇਰੀ ਫਰੈਂਡ ਰਿਤੂ ਦੀ ਕਾਲ ਆਈ ਸੀ, ਉਹਨੇ ਮੈਨੂੰ ਨੰਬਰ ਦਿੱਤਾ ਹੈ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਵਾਲਿਆਂ ਦਾ। ਅੱਛਾ, ਤੱਖਰ ਅਰਜੈਂਟ ਕੇਅਰ ਐਂਡ ਫੈਮਿਲੀ ਮੈਡੀਸਨ, ਜਿੱਥੋਂ ਕਰਵਾ ਸਕਦੇ ਹੋ ਅਡਲਟ ਐਂਡ ਚਾਈਲਡ ਫਿਜ਼ੀਕਲ, DOT ਐਂਡ ਨਾਨ DOT ਫਿਜ਼ੀਕਲਸ, ਏਮਪਲੋਇਮੈਂਟ ਫਿਜ਼ੀਕਲਸ ਅਤੇ ਸਕੂਲ ਫਿਜ਼ੀਕਲਸ। ਇਸ ਦੇ ਨਾਲ ਹੀ EKG, ਬਲੱਡ ਵਰਕ, ਯੂਰਿਨ ਐਨਾਲਾਈਸਿਸ, TB ਟੈਸਟਿੰਗ, ਈਅਰ ਇਰੀਗੇਸ਼ਨ ਅਤੇ ਇਨਗ੍ਰੋਨ ਟੋਨੇਲ ਰਿਮੂਵਲ। ਇਸ ਦੇ ਨਾਲ ਹੀ ਚਮੜੀ ਦੇ ਰੋਗਾਂ ਦਾ ਇਲਾਜ ਵੀ ਕਰਵਾ ਸਕਦੇ ਹੋ, ਅਤੇ ਇੱਥੋਂ ਤੁਸੀਂ ਲੈ ਸਕਦੇ ਹੋ ਮੈਡੀਕਲ ਸਪਾ ਦੀਆਂ ਸਾਰੀਆਂ ਸਰਵਿਸਿਜ਼, ਲੇਜ਼ਰ ਹੇਅਰ ਰਿਮੂਵਲ, ਫਿਲਰਸ, ਰਿੰਕਲਸ ਰਿਲੈਕਸਰਸ, ਐਂਟੀ ਏਜਿੰਗ ਟ੍ਰੀਟਮੈਂਟਸ, ਮਾਈਕਰੋਡਰਮਾਬ੍ਰੇਸ਼ਨ, ਸਕਿਨ ਰੈਜੂਵਨੇਸ਼ਨ, ਫਾਈਨ ਲਾਈਨਸ, ਬ੍ਰਾਊਨ ਸਪੌਟਸ, ਸਪਾਈਡਰ ਵੇਨਸ, ਸਟ੍ਰੈਚ ਮਾਰਕਸ ਅਤੇ ਐਕਨੇ, ਅਤੇ ਹੋਰ ਵੀ ਬਹੁਤ ਕੁਝ। ਅਤੇ ਲੈ ਸਕਦੇ ਹੋ ਆਪਣੇ ਬਜਟ ਮੁਤਾਬਕ ਟ੍ਰੀਟਮੈਂਟ ਪਲਾਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਪਰਮਜੀਤ ਸਿੰਘ ਤੱਖਰ MD 9166889994 8191 ਟਿੰਬਰ ਲੇਕ ਵੇ ਸਵੀਟ 350 ਅਤੇ 400 ਸੈਕਰਾਮੈਂਟੋ। ਨਾ ਮੈਂ ਕਹਿੰਨੀ ਆ ਜੀ ਮੁੰਡੇ ਦਾ ਆਪਾਂ ਵਿਆਹ ਤਾਂ ਧਰ ਲਿਆ, ਪਰ ਮੈਨੂੰ ਤਾਂ ਐ ਲੱਗਦਾ ਵੀ ਟੈਨਸ਼ਨਾਂ ਨੂੰ ਹੀ ਘਰ ਕਰ ਲਿਆ। ਹਰ ਕੋਈ ਪੁੱਛਦਾ ਵੀ ਕੋਈ ਹਾਲ ਹੁਲ ਬੁੱਕ ਕਰ ਲਿਆ ਕਿ ਨਹੀਂ ਕਰ ਲਿਆ। ਉਹ ਭਗਵਾਨ ਨੇ ਐਵੇਂ ਨਾ ਜਾ ਘਬਰਾਈ, ਫਲਮਿੰਗੋ ਪੈਲਸ ਵਾਲਿਆਂ ਨੂੰ ਦੇ ਆਇਆ ਸਾਈ ਬਈ 1200 ਤੇ 700 ਦੀ ਕਪੈਸਿਟੀ ਵਾਲੇ 2 ਹਾਲ ਨੇ ਸੈਕਰਾਮੈਂਟੋ ਚ, ਬਲੇਹੋ ਚ ਵੀ 500 ਦੀ ਕਪੈਸਿਟੀ ਵਾਲਾ ਇੱਕ ਹਾਲ ਹੈਗਾ। ਨਾ ਹਾਲ ਚ ਫੁੱਲ ਬੱਤੀਆਂ ਵੀ ਲਾਉਣੇ ਆ ਤੇ ਵਿਆਹ ਦੀ ਭਾਜੀ ਚ ਸ਼ੱਕਰਪਾਰੇ ਵੀ ਪਾਉਣੇ ਆ। ਉਹ ਭਗਵਾਨ ਨੇ ਤੂੰ ਦਿਲ ਚ ਜਮਾ ਨਾ ਰੱਖ ਸ਼ੱਕ, ਉਹ ਸਾਰਾ ਕੁਝ ਹੀ ਦਿੰਦੇ ਆ ਚੱਕ। ਜੀ ਹਾਂ, ਫਲੇਮਿੰਗੋ ਪੈਲੇਸ ਵਾਲਿਆਂ ਕੋਲ ਆਪਣਾ ਫੰਕਸ਼ਨ ਬੁੱਕ ਕਰਾਓ ਤੇ ਟੈਨਸ਼ਨ ਫ੍ਰੀ ਹੋ ਕੇ ਪਰੌਣਿਆਂ ਵਾਂਗੂ ਆਓ। ਉਹ ਦਿੰਦੇ ਨੇ ਪੂਰੇ ਕੈਲੀਫੋਰਨੀਆ ਚ ਕੇਟਰਿੰਗ ਦੀ ਸਰਵਿਸ, ਡੈਕੋਰੇਸ਼ਨ, DJ, ਫੁੱਲ ਬਾਰ, ਭਾਜੀ ਤੇ ਮਠਿਆਈ ਦਾ ਪ੍ਰਬੰਧ ਵੀ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਪੌਲ 5103258433 510-325-8433 9163346000 916-334-6000। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਣਾ ਤੁਹਾਨੂੰ। ਆ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ
ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ ਉਹ? ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ। ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਹਾਂ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜਾਏ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹਾਂ। ਲਿਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਬੱਗਾ ਪੈਲੇਸ 6618 ਫਲੋਰਿਨ ਰੋਡ, ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 9163931872 916 393 1872। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਹਾਂਜੀ ਦੋਸਤੋ, ਸਤਿ ਸ੍ਰੀ ਅਕਾਲ। ਤੁਹਾਡਾ ਆਪਣਾ ਹੈ ਧਾਮੀ ਫਰਮ ਦ UK। ਸੁਣਦੇ ਰਹਿਣਾ ਪੰਜਾਬੀ ਰੇਡੀਓ USA। ਮੇਕ ਸ਼ੋਰ ਯੂ ਸਪਰੈਡ ਦ ਵਰਡ। ਸਾਰਿਆਂ ਨੂੰ ਪਤਾ ਲੱਗੇ ਕਿ ਰੇਡੀਓ ਨੰਬਰ 1 ਹੀ ਹੈ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਪਿਆਰ ਸਤਿਕਾਰ ਸੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਅਪਡੇਟ ਅਮਰੀਕਾ 'ਚ ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਧੰਨਵਾਦ ਜੀ, ਇੱਕ ਵਾਰੀ ਫੇਰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਅਗਲੀ ਜਿਹੜੀ ਆ ਹਰਜੋਤ ਸਿੰਘ ਜੀ ਖਬਰ ਉਸ ਦੇ ਉੱਤੇ ਜਿਹੜੀ ਉਹ ਨਜ਼ਰ ਮਾਰਦੇ ਹਾਂ ਅਤੇ ਬੜੀ ਅਹਿਮ ਖਬਰ ਆ ਇਮੀਗ੍ਰੇਸ਼ਨ ਨੂੰ ਜਿਹੜੀ ਹਰਜੋਤ ਸਿੰਘ ਜੀ ਲੈ ਕੇ US ਦੀ ਜਿਹੜੀ ਸਟੇਟ ਡਿਪਾਰਟਮੈਂਟ ਆ USCIS ਆ, ਉਹਨਾਂ ਨੇ ਕੱਲ੍ਹ ਜਿਹੜਾ ਆ ਇਹ ਜਿਹੜੀ ਸਟੇਟਮੈਂਟ ਜਿਹੜੀ ਉਹ ਜਾਰੀ ਕੀਤੀ ਆ, ਜਿਸ ਦੇ ਵਿੱਚ ਉਹਨਾਂ ਨੇ ਆਖਿਆ ਵੀ ਜਿਹੜੇ ਤਕਰੀਬਨ 21 USCIS ਦੇ ਇੰਟਰਨੈਸ਼ਨਲ ਫੀਲਡ ਆਫਿਸਿਸ ਜਿਹੜੇ ਹੈਗੇ ਨੇ, ਉਹਨਾਂ ਨੂੰ ਜਿਹੜੇ ਅਰਾਊਂਡ ਦਾ ਵਰਲਡ ਨੇ ਉਹਨਾਂ ਨੂੰ ਉਹ ਮੂਵ ਕਰਨ ਜਾ ਰਹੇ ਆ, ਉੱਥੋਂ ਜਿਹੜੇ ਆ ਉਹ ਬੰਦ ਕਰਨ ਜਾ ਰਹੇ ਆ। ਅਤੇ ਇਹਦੇ ਕਰਕੇ ਕਹਿੰਦੇ ਮਿਲੀਅਨਸ ਆਫ ਡਾਲਰਸ ਦੀ ਜਿਹੜੀ ਬਚਤ ਆ ਹਰ ਸਾਲ ਉਹ ਹੋਵੇਗੀ। ਅਤੇ ਨਾਲ ਉਹਨਾਂ ਨੇ ਇਹ ਆਰਗੂਮੈਂਟ ਦਿੱਤਾ ਵੀ ਅਸੀਂ ਉਹ ਬੰਦਿਆਂ ਨੂੰ ਉੱਥੋਂ ਲਿਆ ਕੇ ਅਮਰੀਕਾ ਦੇ ਵਿੱਚ ਬਿਠਾ ਕੇ ਅਤੇ ਜਿਹੜਾ ਇਸ ਟਾਈਮ ਅਮਰੀਕਾ ਦੇ ਵਿੱਚ ਚੱਲ ਰਿਹਾ ਬੈਕਲੌਗ ਹੈਗਾ USCIS ਦਾ, ਉਸ ਨੂੰ ਜਿਹੜਾ ਆ ਉਸ ਨੂੰ ਤਰਜੀਹ ਦੇ ਤੌਰ ਦੇ ਉੱਤੇ ਪਹਿਲੋਂ ਠੀਕ ਕਰਨ ਦੀ ਕੋਸ਼ਿਸ਼ ਕਰਾਂਗੇ। ਸੋ ਇੱਕ ਹਿਸਾਬ ਦੇ ਨਾਲ ਹਰਜੋਤ ਸਿੰਘ ਜੀ ਵੀ ਜਿਹੜੇ ਇਮੀਗ੍ਰੇਸ਼ਨ ਦੇ ਦਫ਼ਤਰ ਇਹਨਾਂ ਨੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਜਿਹੜੇ ਬੰਦ ਕਰਨ ਦੀ ਜਿਹੜੀ ਇਹ ਸੰਭਾਵਨਾ ਜਤਾਈ ਆ, ਉਸ ਦੇ ਨਾਲ ਜਿਹੜੀਆਂ ਫੈਮਿਲੀ ਪਟੀਸ਼ਨਸ ਹੈਗੀਆਂ ਆ ਅਤੇ ਹੋਰ ਜਿਹੜੇ ਕੰਮ ਜਿਹੜੇ ਉੱਥੇ ਦੇਖੇ ਜਾਂਦੇ ਨੇ, ਹੋ ਸਕਦਾ ਆ ਵੀ ਉਹ ਜਿਹੜੇ ਇਮੀਗ੍ਰੇਸ਼ਨ ਵਾਲੇ ਚੈੱਕ ਕਰਦੇ ਹੋਣ ਉੱਥੇ ਇੰਟਰਵਿਊਜ਼ ਵਗੈਰਾ ਅਤੇ ਹੋਰ ਕਈ ਕੁਛ ਜਿਹੜਾ ਆ ਉਹ ਸਾਰਾ ਕੁਛ ਕਰਦੇ ਆ, ਉਸ ਦੇ ਉੱਤੇ ਕਾਫੀ ਵੱਡਾ ਜਿਹੜਾ ਆ ਉਹ ਅਸਰ ਪੈ ਸਕਦਾ ਆ ਅਤੇ ਉਹ ਬੈਕਲੌਗ ਜਿਹੜਾ ਕਿਤੇ ਨਾ ਕਿਤੇ ਉੱਧਰਲੇ ਪਾਸੇ ਜਿਹੜਾ ਉਹ ਵੱਧ ਸਕਦਾ ਆ। ਸੋ ਬਿਲਕੁਲ ਜਿਹੜੇ ਇਸ ਪ੍ਰੋਗਰਾਮ ਦੇ ਇਹ ਜਿਹੜੀ ਲੀਕ ਹੋਈ ਆ ਖਬਰ ਹਜੇ ਫਾਈਨਲ ਨਹੀਂ ਹੋਇਆ ਹੈਗਾ, ਪਰ ਜਿਹੜੇ ਜਿੰਨੇ ਵੀ ਮੇਜਰ ਨਿਊਜ਼ ਪੇਪਰਸ ਹੈਗੇ ਆ, ਈਵਨ NPR ਵਰਗਿਆਂ ਨੇ ਵੀ, USA ਟੂਡੇ ਵਰਗਿਆਂ ਨੇ ਸਾਰੀ ਇਹ ਛਾਪੀ ਹੈਗੀ ਆ ਖਬਰ। ਇਹਦੇ ਨਾਲ ਜਿਹੜੇ ਕ੍ਰਿਟਿਕ ਆ ਜਿਹੜੇ ਇਹਦੇ ਉਲਟਾ ਉਹ ਕਹਿੰਦੇ ਆ ਵੀ ਜੇ ਆਫਿਸ ਬੰਦ ਕਰਨੇ ਆ, ਉਹਨਾਂ ਦੇ ਨਾਲ ਦਿੱਲੀ ਵਾਲਾ ਆਫਿਸ ਵੀ ਜਿਹੜਾ ਇੰਡੀਆ 'ਚ ਬੰਦ ਕਰ ਰਹੇ ਆ, ਉਹਨਾਂ ਦੇ ਨਾਲ ਕਹਿੰਦੇ ਜਿਹੜੇ ਰਿਫਿਊਜੀ ਐਪਲੀਕੇਸ਼ਨਾਂ ਪ੍ਰੋਸੈਸਿੰਗ ਉਹ ਬੜੀ ਘੱਟ ਜਾਣੀ ਆ। ਫੈਮਿਲੀ ਰੀਯੂਨੀਫਿਕੇਸ਼ਨ ਪਟੀਸ਼ਨ ਜਿਹੜੀਆਂ ਪਰਿਵਾਰਾਂ ਨੇ ਆਪਣੀਆਂ ਹੋਰ ਪਰਿਵਾਰਕ ਮੈਂਬਰਾਂ ਦੇ ਲਈ ਜਿਹੜੀਆਂ ਪਟੀਸ਼ਨ ਪਾਈਆਂ ਆ, ਉਹ ਵੀ ਜਿਹੜੀਆਂ ਸਲੋ ਹੋ ਜਾਣੀਆਂ ਅਤੇ ਮਿਲਟਰੀ ਸਿਟੀਜ਼ਨਸ਼ਿਪ ਜਿਹੜੀਆਂ ਐਪਲੀਕੇਸ਼ਨਾਂ ਆ ਉਹ ਵੀ ਜਿਹੜੀਆਂ ਸਲੋ ਹੋ ਜਾਣੀਆਂ ਹੈਗੀਆਂ। ਬਿਲਕੁਲ। ਸੋ USCIS ਦੀ ਸਪੋਕਸਵੂਮਨ ਜੈਸਿਕਾ ਕੋਲਿਨਸ ਨੇ ਕੱਲ੍ਹ ਜਿਹੜਾ ਹੈ ਇਹ ਅਨਾਊਂਸ ਜਿਹੜਾ ਕੀਤਾ ਵੀ ਇਸ ਟਾਈਮ ਮੁੱਢਲੀ ਜਿਹੜੀ ਡਿਸਕਸ਼ਨ ਆ, ਮੁੱਢਲੀ ਜਿਹੜੀ ਗੱਲਬਾਤ ਆ, ਇਸ ਜਿਹੜੇ ਮੱਦੇ ਨਜ਼ਰ ਜਿਹੜੀ ਆ ਉਹ ਚੱਲ ਰਹੀ ਆ ਵੀ ਇੰਟਰਨੈਸ਼ਨਲ ਰਿਸਪੋਂਸੀਬਿਲਿਟੀ ਜਿਹੜੀਆਂ ਡੈਲੀਗੇਟ ਆ ਉਹ ਸਟੇਟ ਡਿਪਾਰਟਮੈਂਟ ਦੇ ਹੱਥ ਦੇ ਵਿੱਚ ਜਿਹੜੀਆਂ ਸਾਰੀਆਂ ਫੜਾ ਦਿੱਤੀਆਂ ਜਾਣ ਅਤੇ ਜਿਹੜੀਆਂ USCIS ਆ ਉਹ ਆਪਣਾ ਜਿਹੜਾ ਅੰਦਰੂਨੀ ਤੌਰ ਦੇ ਉੱਤੇ ਅਮਰੀਕਾ ਦੇ ਵਿੱਚ ਉਸ ਬੈਕਲੌਗ ਦੇ ਉੱਤੇ ਅਤੇ ਇੱਥੇ ਇਮੀਗ੍ਰੇਸ਼ਨ ਦੇ ਮਸਲਿਆਂ ਨੂੰ ਜਿਹੜਾ ਆ ਉਸ ਨੂੰ ਉਹ
ਸਾਂਭੇ। ਸੋ ਹਰਜੋਤ ਸਿੰਘ ਜੀ, ਇਸ ਨੂੰ ਇੱਕ ਇਸ ਤਰੀਕੇ ਦੇ ਨਾਲ ਵੀ ਜਿਹੜਾ ਉਹ ਦੇਖਿਆ ਜਾ ਸਕਦਾ ਵੀ ਜਿਹੜੀ ਲੀਗਲ ਇਮੀਗ੍ਰੇਸ਼ਨ ਨੂੰ ਕਰਬ ਕਰਨ ਦਾ ਇੱਕ ਵੱਖਰਾ ਢੰਗ ਜਿਹੜਾ ਆ ਉਸ ਨੂੰ ਅਪਣਾਇਆ ਜਾ ਰਿਹਾ ਆ ਵੀ ਜਿਹੜੇ ਰੀਸੋਰਸਿਸ ਆ ਉਸ ਨੂੰ ਹੋਰ ਪਾਸੇ ਨੂੰ ਜਿਹੜਾ ਐਲੋਕੇਟ ਕਰਕੇ ਅਤੇ ਇਹ ਜਿਹੜਾ ਨਾਲ ਆਰਗੂਮੈਂਟ ਜਿਹੜਾ ਦੇ ਕੇ ਵੀ ਅਸੀਂ ਅੰਦਰੂਨੀ ਬੈਕਲੌਗ ਆ ਉਸ ਨੂੰ ਜਿਹੜਾ ਕਿਤੇ ਨਾ ਕਿਤੇ ਹਰਜੋਤ ਸਿੰਘ ਜੀ ਵੀ ਉਸ ਨੂੰ ਠੀਕ ਕਰਨ ਦੇ ਵਿੱਚ ਵੱਡਾ ਕੰਮ ਜਿਹੜਾ ਉਹ ਕਰ ਰਹੇ ਆ, ਕਿਉਂਕਿ ਬਹੁਤ ਸਾਰੇ ਲੋਕ ਇਸ ਤੋਂ ਪਹਿਲਾਂ ਇਹ ਵੀ ਕਹਿੰਦੇ ਰਹੇ ਆ ਵੀ ਨਹੀਂ ਇਹ ਵੇਟ ਟਾਈਮ ਬਹੁਤ ਵੱਧ ਗਏ ਨੇ, ਸਾਰਾ ਕੁਛ ਜਿਹੜਾ ਇੱਥੇ ਬਹੁਤ ਹੋ ਰਿਹਾ ਆ। ਸੋ ਬੇਸਿਕਲੀ ਇਹਦੇ ਨਾਲ ਹਰਜੋਤ ਸਿੰਘ ਜੀ ਕਹਿ ਲਓ ਵੀ ਬਹੁਤ ਸਾਰੇ ਲੋਕ ਜਿਹੜੇ ਆਪਣੇ ਭੈਣ ਭਰਾਵਾਂ ਦੀ ਜਾਂ ਆਪਣੇ ਬੱਚਿਆਂ ਦੀ ਜਾਂ ਹੋਰ ਜਿਹੜੀ ਫੈਮਿਲੀ ਪਟੀਸ਼ਨ ਜਿਹੜੀਆਂ ਆ ਉਹਦੇ ਵਿੱਚ ਵੀ ਜਿਹੜਾ ਡਿਲੇ ਹੋ ਸਕਦਾ ਜੇ ਇਹ ਲਾਗੂ ਕਰ ਦਿੱਤਾ ਜਾਂਦਾ ਆ ਸਰਕਾਰ ਦੇ ਦੁਆਰਾ, ਜੇ ਇਸ ਨੂੰ ਵਾਕਿਆ ਹੀ ਇਹ ਬੰਦ ਕਰਨ ਦੇ ਜਿਹੜੇ ਉਹ ਫੈਸਲੇ ਲੈ ਲਏ ਜਾਂਦੇ ਨੇ। ਸੋ ਬਿਲਕੁਲ ਸਰਾ ਪੀਰਸ ਜੋ ਕਿ ਇੱਕ ਪਾਲਿਸੀ ਐਨਾਲਿਸਟ ਹੈਗੀ ਆ ਮਾਈਗ੍ਰੇਸ਼ਨ ਪਾਲਿਸੀ ਇੰਸਟੀਚਿਊਟ ਦੀ, ਉਹਨਾਂ ਨੇ ਇਹ ਕਿਹਾ ਵੀ ਜਿਹੜਾ ਇਸ ਤਰ੍ਹਾਂ ਲੱਗਦਾ ਵੀ ਜਿਹੜੀ US ਗਵਰਨਮੈਂਟ ਆ ਉਹ ਪੋਲੀਟੀਕਲ ਅਸਾਈਲਮ ਵਾਲੇ ਜਿਹੜੇ ਕੇਸਿਸ ਆ ਉਹਨਾਂ ਨੂੰ ਵੀ ਜਿਹੜਾ ਆ ਲੋਅਰ ਕਰਨ ਜਾ ਰਹੀ ਹੈਗੀ ਆ। ਕਿਸੇ ਟਾਈਮ ਦੇ ਉੱਤੇ 80,000 ਲੋਕਾਂ ਨੂੰ ਹਰ ਸਾਲ ਪੋਲੀਟੀਕਲ ਅਸਾਈਲਮ ਦਿੱਤਾ ਜਾਂਦਾ ਸੀ ਅਤੇ ਸੰਨ 2018 ਦੇ ਵਿੱਚ ਇਹ ਜਿਹੜੀ ਗਿਣਤੀ ਆ ਘਟਾ ਕੇ USA ਵਿੱਚ 45,000 ਕਰ ਦਿੱਤੀ ਗਈ ਆ। ਹੁਣ 2019 ਦੇ ਵਿੱਚ ਇਹ ਗਿਣਤੀ ਜਿਹੜੀ ਘਟਾ ਕੇ ਇਹ 30,000 ਕਰ ਦਿੱਤੀ ਗਈ ਹੈਗੀ ਆ। ਸੋ 70 ਕਹਿੰਦੇ ਸਟਾਫਰਸ ਹੈਗੇ ਆ ਜਿਹੜੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਜਿੱਥੇ ਕੰਮ ਕਰਦੇ ਸੀ, ਹੁਣ ਉਹ ਸਾਰੇ ਜਿਹੜੇ ਇੰਪਲਾਈ ਆ ਉਹ ਵਾਪਸ ਲਿਆਏ ਜਾਊਗੇ। ਜਿਹੜੇ ਫੋਰਨ ਨੈਸ਼ਨਲਸ ਆ ਉਹ ਕਹਿੰਦੇ ਮੋਰ ਦੈਨ ਹਾਫ ਸਟਾਫ ਜਿਹੜਾ ਉਹ ਉਹਨਾਂ ਮੁਲਕਾਂ ਦਾ ਹੀ ਹੁੰਦਾ ਸੀ। ਸੋ ਲੱਗਦਾ ਉਹਨਾਂ ਦੀ ਹੁਣ ਜਿਹੜੀ ਇਹ ਛੁੱਟੀ ਹੋਊਗੀ। ਸੋ ਕਾਫੀ ਕੁਛ ਜਿਹੜਾ ਇਮੀਗ੍ਰੇਸ਼ਨ ਵੱਲੋਂ ਕੀਤਾ ਜਾ ਰਿਹਾ ਹੈਗਾ। ਸੋ ਬਿਲਕੁਲ ਇਹ ਜਿਹੜੀ ਖਬਰ ਆਈ ਹੈ, ਸੋ ਅਜੇ ਪੂਰੀ ਇਸ ਦੇ ਪ੍ਰਤੀ ਜਿਹੜੀ ਆ ਉਹ ਕਹਿ ਲਓ ਵੀ ਸੁੱਗ ਨਿਕਲੀ ਨਹੀਂ ਆ ਵੀ ਕੀ ਜਿਹੜਾ ਉਸ ਦੇ ਵਿੱਚ ਹੋਊਗਾ। ਹਜੇ ਸਾਰੇ ਹੀ ਕਿਤੇ ਨਾ ਕਿਤੇ ਜਿਹੜੀਆਂ ਕਿਆਸਰਾਈਆਂ ਜਿਹੜੀਆਂ ਚੱਲ ਰਹੀਆਂ ਆ, ਪਰ ਜੇ ਵਾਕਈ ਇਹ ਫੈਸਲਾ ਜਿਹੜਾ ਉਹ ਲਿਆ ਜਾਂਦਾ ਆ ਤਾਂ ਉਸ ਨੂੰ ਜਿਹੜਾ ਵੱਡਾ ਜਿਹੜਾ ਫਰਕ ਪਵੇਗਾ। ਅਤੇ ਜਿੱਦਾਂ ਤੁਸੀਂ ਦੱਸਿਆ ਹੀ ਆ ਵੀ ਜਿਹੜਾ ਅਸਾਈਲਮ ਕੇਸਾਂ ਦੇ ਬੈਕਲੌਗ ਨੂੰ ਹਟਾਉਣ ਦੀ ਕੋਸ਼ਿਸ਼ ਦੇ ਵਿੱਚ ਇਹ ਸਾਰੇ ਦੂਜੇ ਇੰਟਰਨੈਸ਼ਨਲ 21 ਜਿਹੜੇ ਇੰਟਰਨੈਸ਼ਨਲ USCIS ਦੇ ਇਮੀਗ੍ਰੇਸ਼ਨ ਦੇ ਆਫਿਸਿਸ ਆ ਉਹਨਾਂ ਨੂੰ ਵਾਪਸ ਅਮਰੀਕਾ ਦੇ ਵਿੱਚ ਮੂਵ ਕਰਨ ਦੇ ਲਈ ਉੱਥੇ ਬੰਦ ਕਰਕੇ ਜਿਹੜਾ ਆ ਉਹ ਗੱਲਬਾਤ ਜਿਹੜੀ ਆ USCIS ਦੇ ਵਿੱਚ ਚੱਲ ਰਹੀ ਹੈਗੀ ਆ। ਅਗਲੀ ਖਬਰ ਜਿਹੜੀ ਆ ਆਈਸ ਵੱਲੋਂ ਕਹਿੰਦੇ ਪਈ 9200 ਦੇ ਕਰੀਬ ਜਿਹੜੇ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਦੇ ਇੰਪਲਾਈਜ਼ ਆ ਉਹਨਾਂ ਦੇ ਕੋਲ ਐਕਸੈਸ ਹੈਗਾ ਰਡਾਰ ਦੇ ਨਾਲ ਤੁਹਾਡੀਆਂ ਲਾਇਸੈਂਸ ਪਲੇਟਾਂ ਨੂੰ ਪੜ੍ਹਨ ਦਾ। ਅਤੇ ਸਭ ਤੋਂ ਕਹਿੰਦੇ ਵੀ ਹੈਰਾਨੀ ਵਾਲੀ ਗੱਲ ਇਹ ਹੋਈ ਆ ਵੀ ਜਿਹੜੀਆਂ ਸੈਂਕਚਰੀ ਸਟੇਟਸ ਆ ਜਾਂ ਸੈਂਕਚਰੀ ਸਿਟੀਜ਼ ਹੈਗੀਆਂ ਆ ਉਹ ਉਹਨਾਂ ਦੇ ਜਿਹੜੇ ਮੇਅਰ ਆ ਜਾਂ ਸਿਟੀ ਕੌਂਸਲ ਆ ਉਹ ਆਮ ਲੋਕਾਂ 'ਚ ਤਾਂ ਇਹ ਕਹਿੰਦੇ ਵੀ ਨਹੀਂ ਜੀ ਸਾਡੀ ਸਿਟੀ ਸੈਂਕਚਰੀ ਸਟੇਟ ਹੈਗੀ ਆ, ਅਤੇ ਪਰ ਉਹ ਆਈਸ ਵਾਲਿਆਂ ਦੇ ਨਾਲ ਆਪਣਾ ਪੂਰਾ ਡਾਟਾ ਜਿਹੜਾ ਉਹਨਾਂ ਦੀ ਪੁਲਿਸ ਆ ਉਹ ਸ਼ੇਅਰ ਕਰ ਰਹੀ ਹੈਗੀ ਆ। ਇਹ ਸਭ ਤੋਂ ਜਿਹੜੀ ਇਹ ਖਬਰ ਆਈ ਹੈਗੀ ਆ ਯੂਨੀਅਨ ਸਿਟੀ ਕੈਲੀਫੋਰਨੀਆ ਤੋਂ, ਜਿੱਥੇ ਪੰਜਾਬੀਆਂ ਦੀ ਪੋਪੂਲੇਸ਼ਨ ਲਗਭਗ 12-13% ਆ। ਕਹਿੰਦੇ ਯੂਨੀਅਨ ਸਿਟੀ ਕੈਲੀਫੋਰਨੀਆ ਜਿਹੜੀ ਆ ਉਹ ਸੈਂਕਚਰੀ ਸਿਟੀ ਹੈਗੀ ਆ। ਹੁਣ ACLU ਜਿਹੜੀ ਅਮਰੀਕਨ ਸਿਵਲ ਲਿਬਰਟੀ ਯੂਨੀਅਨ ਆ ਉਹਨਾਂ ਨੇ ਇਹ ਜਿਹੜੀ ਨਿਊਜ਼ ਰਿਲੇ ਕੀਤੀ ਹੈਗੀ ਆ। ਮੇਬੀ ਉਹ ਲਾਸੂਟ ਵੀ ਫਾਈਲ ਕਰਨ ਵੀ ਕਿਸ ਤਰ੍ਹਾਂ ਜਿਹੜੀ ਯੂਨੀਅਨ ਸਿਟੀ ਕੈਲੀਫੋਰਨੀਆ ਇੱਕ ਸੈਂਕਚਰੀ ਸਿਟੀ ਹੈਗੀ ਆ, ਉਹਨਾਂ ਦੀ ਜਿਹੜੀ ਪੁਲਿਸ ਡਿਪਾਰਟਮੈਂਟ ਆ ਉਹ ਆਈਸ ਵਾਲਿਆਂ ਨੂੰ ਉਹਨਾਂ ਨੇ ਸਾਰਾ ਡਾਟਾ ਦਿੱਤਾ ਸੀ ਅਤੇ ਉਹ ਜਿਹੜੀਆਂ ਲਾਇਸੈਂਸ ਪਲੇਟਸ ਹੈਗੀਆਂ ਆ ਉਹ ਹਰ ਇੱਕ ਬੰਦੇ ਦੀਆਂ ਜਿਹੜੀਆਂ ਉਹ ਰਡਾਰ ਦੇ ਉੱਤੇ ਪੜ੍ਹਦੇ ਆ, ਜੋ ਕਿ ਇੱਕ ਤਰ੍ਹਾਂ ਪ੍ਰਾਈਵੇਸੀ ਦੇ ਵਿੱਚ ਇੰਟਰਫੀਰੈਂਸ ਹੈਗੀ ਆ। ਪ੍ਰਾਈਵੇਸੀ ਰਹਿ ਕਿੱਥੇ ਗਈ ਆ ਹਰਜੋਤ ਸਿੰਘ ਜੀ, ਜੇ ਸਾਰੇ ਪਾਸੇ ਜੇ ਤੁਸੀਂ ਨਜ਼ਰ ਜਿਹੜੀ ਉਹ ਮਾਰੀ ਜਾਓ, ਹੌਲੀ ਹੌਲੀ ਸਾਰੇ ਜਾਣੇ ਆਪਣੀ ਪ੍ਰਾਈਵੇਸੀ ਖੁਦ ਹੀ ਉਸ ਨੂੰ ਜਿਹੜੇ ਉਹ ਦੇਈ ਜਾ ਰਹੇ ਨੇ। ਇਹ ਕੁਛ ਜਿਹੜਾ ਹੋ ਰਿਹਾ। ਸੋ ਇਸੇ ਦੇ ਨਾਲ ਹੀ ਜਿਹੜੀ ਹਰਜੋਤ ਸਿੰਘ ਜੀ ਇੱਕ ਹੋਰ ਸੰਬੰਧਿਤ ਖਬਰ ਇਹ ਵੀ ਹੈਗੀ ਆ, ACLU ਵਾਲਿਆਂ ਨੇ ਹੁਣ ਬੋਸਟਨ ਪੁਲਿਸ ਡਿਪਾਰਟਮੈਂਟ ਦੀ ਜਿਹੜੀ ਆਈਸ ਦੀ ਟਾਸਕ ਫੋਰਸ ਆ ਉਸ ਨੂੰ ਲੈ ਕੇ ਜਿਹੜੇ ਸਵਾਲ ਜਿਹੜੇ ਪੁੱਛੇ ਨੇ ਵੀ ਜਿਹੜੇ ਕਹਿੰਦੇ ਵੀ ਉੱਦਾਂ ਤਾਂ ਬੋਸਟਨ ਦੀ ਪੁਲਿਸ ਡਿਪਾਰਟਮੈਂਟ ਕਹਿੰਦੀ ਆ ਵੀ ਅਸੀਂ ਆਈਸ ਵਾਲਿਆਂ ਦਾ ਕਿਸੇ ਤਰੀਕੇ ਦੇ ਨਾਲ ਜਿਹੜਾ ਉਹ ਸਾਥ ਆ ਉਹ ਨਹੀਂ ਦਿੰਦੇ, ਪਰ ਕਹਿੰਦੇ ਵੀ ਇੱਕ ਅਰੈਸਟ ਜਿਹੜੀ ਹੋਈ ਆ ਉਸ ਦੇ ਵਿੱਚ ਇਹ ਪਤਾ ਲੱਗਾ ਆ ਵੀ ਜਿਹੜੀ ਬੋਸਟਨ ਪੁਲਿਸ ਆ
ਉਹਨਾਂ ਨੇ ਆਈਸ ਨੂੰ ਇੱਕ ਬੰਦਾ ਜਿਹੜਾ ਫੜਾਉਣ ਦੇ ਵਿੱਚ ਜਿਹੜੀ ਹਿਰਾਸਤ ਆ ਉਹ ਫੜਾਉਣ ਦੇ ਵਿੱਚ ਜਿਹੜਾ ਆ ਉਹ ਜਿਹੜਾ ਫੇਵਰ ਕੀਤਾ ਸੀ ਅਤੇ ਉਸ ਦੇ ਵਿੱਚ ਉਹਨਾਂ ਦੀ ਉਹ ਮਦਦ ਕੀਤੀ ਆ। ਉੱਧਰ ਬੋਸਟਨ ਪੁਲਿਸ ਡਿਪਾਰਟਮੈਂਟ ਦੇ ਜਿਹੜੇ ਚੀਫ ਆ ਉਹ ਵੀ ਇਹ ਕਹਿ ਰਹੇ ਸੀਗੇ ਵੀ ਇਹ ਜਿਹੜਾ ਫੈਡਰਲ ਲੈਵਲ ਦਾ ਜਿਹੜਾ ਕੰਮ ਹੈਗਾ ਇਹ ਸਾਡਾ ਕੰਮ ਨਹੀਂ ਆ, ਵੀ ਜਿਹੜੇ ਜਿਹੜੇ ਇਮੀਗ੍ਰੇਸ਼ਨ ਦੇ ਨਾਲ ਮਸਲੇ ਵਾਲੇ ਲੋਕਾਂ ਨੂੰ ਫੜਨਾ, ਅਸੀਂ ਤਾਂ ਜਿਹੜੇ ਲਾ ਐਂਡ ਆਰਡਰ ਦਾ ਜਿਹੜਾ ਦੂਜਾ ਜਿਹੜੇ ਕੰਮ ਹੈਗੇ ਆ ਉਸ ਦੇ ਉੱਤੇ ਜਿਹੜੀ ਨਜ਼ਰ ਬਣਾ ਕੇ ਰੱਖਦੇ ਹਾਂ, ਸੋ ਅਸੀਂ ਉਹਨਾਂ ਦੀ ਕੋਈ ਕਿਸੇ ਤਰੀਕੇ ਦੀ ਮਦਦ ਜਿਹੜੀ ਉਹ ਨਹੀਂ ਕਰਦੇ। ਉੱਧਰ ਬੋਸਟਨ ਦੇ ਜਿਹੜੇ ਆਈਸ ਦੇ ਚੀਫ ਆ ਉਹਨਾਂ ਨੇ ਇਹ ਕਿਹਾ ਆ ਵੀ ਅਸੀਂ ਤਾਂ ਭੈੜਿਆਂ ਦੇ ਵਿੱਚੋਂ ਵੀ ਜਿਹੜੇ ਸਭ ਤੋਂ ਭੈੜੇ ਆ ਉਹਨਾਂ ਨੂੰ ਹੀ ਅਸੀਂ ਟਾਰਗੇਟ ਜਿਹੜੀ ਆ ਕਰਦੇ ਹਾਂ, ਪਰ ਆંકੜੇ ਜਿਹੜੇ ਉਹ ਬੋਲਦੇ ਨੇ ਵੀ ਇਹ ਭੈੜਿਆਂ ਦੇ ਵਿੱਚੋਂ ਭੈੜੇ ਫੜਨ ਜਦੋਂ ਜਾਂਦੇ ਨੇ ਤਾਂ ਫਿਰ ਜਿਹੜਾ ਵੀ ਕੋਈ ਦਾ ਆਉਂਦਾ ਆ ਉਹ ਸਾਰੇ ਜਿਹੜੇ ਆ ਉਹਨਾਂ ਨੂੰ ਲੈ ਕੇ ਜਿਹੜਾ ਡਿਟੈਂਸ਼ਨ ਦੇ ਵਿੱਚ ਰੱਖ ਲੈਂਦੇ ਆ। ਅਤੇ ਆਪਾਂ ਜਿੱਦਾਂ ਪਿਛਲੇ ਸ਼ਨੀਚਰਵਾਰ ਵੀ ਦੱਸਿਆ ਸੀ, ਹੁਣ ਤੱਕ ਸਭ ਤੋਂ ਵੱਧ ਲੋਕਾਂ ਨੂੰ ਇਤਿਹਾਸ ਦੇ ਵਿੱਚ, ਅਮਰੀਕੀ ਇਤਿਹਾਸ ਦੇ ਵਿੱਚ ਉਹਨਾਂ ਨੂੰ ਡਿਟੇਨ ਕਰਕੇ ਰੱਖਿਆ ਹੋਇਆ ਆ। ਜੀ, ਅਗਲੀ ਖਬਰ ਜਿਹੜੀ ਹੈਗੀ ਆ ਓਪੀਆਈਡ ਦੀ ਜਿਹੜੀ ਪ੍ਰੋਬਲਮ ਆ USA ਦੇ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਆ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਓਪੀਆਈਡ ਯੂਜ਼ ਕਰਨ ਦੇ ਨਾਲ ਜਿਹੜੀ ਇੱਕ ਤਰ੍ਹਾਂ ਨਾਲ ਕਹਿੰਦੇ ਪੇਨ ਕਿਲਰ ਆਕਸੀਕੋਂਟੀਨ ਇਹ ਜਿਹੜੀ ਦਵਾਈ ਹੈਗੀ ਆ ਲੋਕ ਮਰ ਚੁੱਕੇ ਹੈਗੇ ਆ। ਅਤੇ ਕਾਫੀ ਜ਼ਿਆਦਾ ਜਿਹੜੇ ਲਾਸੂਟਸ ਆ ਉਹ ਪਰਡੂ ਫਾਰਮਾ ਜਿਹੜੀ ਆ ਕੰਪਨੀ ਜਿਹੜੀ ਇਹ ਓਪੀਆਈਡ ਜਿਹੜੀਆਂ ਇਹ ਦਵਾਈਆਂ ਬਣਾਉਂਦੀ ਹੈਗੀ ਆ ਪੇਨ ਕਿਲਰਸ, ਉਹਨਾਂ ਦੇ ਉੱਤੇ ਲਾਸੂਟ ਫਾਈਲ ਕੀਤੇ ਗਏ ਹੈਗੇ ਆ। ਅਤੇ ਹੁਣ ਪਰਡੂ ਫਾਰਮਾ ਦੇ CEO ਕਹਿੰਦੇ ਆ ਵੀ ਹੋ ਸਕਦਾ ਆ ਵੀ ਅਸੀਂ ਜਿਹੜੇ ਆ ਇਹ ਕੰਪਨੀ ਦੀ ਬੈਂਕਰਪਸੀ ਫਾਈਲ ਕਰ ਦਈਏ। ਜੀ ਜੀ, ਅਗਲੀ ਜਿਹੜੀ ਆ ਹਰਜੋਤ ਸਿੰਘ ਜੀ ਖਬਰ ਜਿਹੜੀ ਆ ਰਹੀ ਹੈ, ਜਿਹੜੇ ਮਿਚ ਮੈਕੋਨਲ ਨੇ ਸੈਨੇਟ ਦੇ ਮੈਜੋਰਟੀ ਲੀਡਰ ਉਹ ਕਹਿੰਦੇ ਵੀ ਜਿਹੜੇ ਪ੍ਰੈਜ਼ੀਡੈਂਟ ਦੀਆਂ ਐਮਰਜੈਂਸੀ ਪਾਵਰਸ ਹੈਗੀਆਂ ਆ ਉਸ ਦੇ ਵਿੱਚ ਤਬਦੀਲੀ ਜਿਹੜੇ ਚੇਂਜ ਆ ਉਹ ਲਿਆਉਣ ਦੇ ਬਾਰੇ ਜਿਹੜੇ ਆ ਉਹ ਸੋਚ ਰਹੇ ਨੇ। ਉਹਨਾਂ ਨੇ ਕਹਿੰਦੇ ਉਹ ਦਰਵਾਜ਼ੇ ਕਿਤੇ ਨਾ ਕਿਤੇ ਖੋਲ੍ਹੇ ਆ। ਕਹਿੰਦੇ ਵੀ ਇਸ ਟਾਈਮ ਬਹੁਤ ਸਾਰੇ ਜਿਹੜੇ ਸੈਨੇਟਰਸ ਖਾਸ ਕਰਕੇ ਜਿਹੜੇ ਰਿਪਬਲਿਕਨ ਸੈਨੇਟਰਸ ਆ, ਕਿਉਂਕਿ ਇਹ ਮੈਜੋਰਟੀ ਲੀਡਰ ਨੇ ਅਤੇ ਰਿਪਬਲਿਕਨਸ ਦੀ ਮੈਜੋਰਟੀ ਆ, ਉਹ ਚਾਹੁੰਦੇ ਨੇ ਵੀ ਇਹ ਜਿਹੜੀ ਨੈਸ਼ਨਲ ਐਮਰਜੈਂਸੀ ਜਿਹੜਾ ਐਕਟ ਹੈਗਾ ਸੀਗਾ ਉਸ ਦੇ ਵਿੱਚ ਤਬਦੀਲੀਆਂ ਲਿਆਂਦੀਆਂ ਜਾਵੇ। 1970 ਦੇ ਵਿੱਚ ਕਹਿੰਦੇ ਜਦ ਇਸ ਨੂੰ ਪਾਸ ਕੀਤਾ ਗਿਆ ਸੀ ਇਹ ਬੜਾ ਬਰੋਡ ਸੀਗਾ ਅਤੇ ਕਹਿ ਲਓ ਵੀ ਵੇਗ ਇਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਸੀਗੀਆਂ। ਅਤੇ ਹੁਣ ਬਹੁਤ ਸਾਰੇ ਜਿਹੜੇ ਰਿਪਬਲਿਕਨ ਸੈਨੇਟਰਸ ਉਹਨਾਂ ਨੇ ਇੱਛਾ ਜਿਹੜੀ ਜਤਾਈ ਆ ਵੀ ਜਿਹੜੀਆਂ ਨੈਸ਼ਨਲ ਐਮਰਜੈਂਸੀਜ਼ ਐਕਟ ਆ ਉਸ ਦੇ ਵਿੱਚ ਤਬਦੀਲੀਆਂ ਕੀਤੀਆਂ ਜਾਣ ਤਾਂ ਜੋ ਕਾਂਗਰਸ ਜਿਹੜੇ ਨੈਸ਼ਨਲ ਐਮਰਜੈਂਸੀ ਨੂੰ ਜਿਹੜਾ ਟਰਮੀਨੇਟ ਕੀਤਾ ਜਿਹੜਾ ਜੇ ਉਹ ਚਾਹਵੇ ਤਾਂ ਉਸ ਨੂੰ ਜਲਦੀ ਟਰਮੀਨੇਟ ਜਿਹੜੀ ਉਹ ਕਰ ਸਕੇ। ਇਹ ਕਿਤੇ ਨਾ ਕਿਤੇ ਹੁਣ ਇਹ ਐਗਜ਼ੀਕਿਊਟਿਵ ਬ੍ਰਾਂਚ ਵਰਸਿਸ ਜਿਹੜੀ ਇਹ ਸੈਨੇਟ ਬ੍ਰਾਂਚ ਜਿਹੜੀ ਆ ਉਹ ਕੇਸ ਇੱਕ ਹਿਸਾਬ ਦੇ ਨਾਲ ਹਰਜੋਤ ਸਿੰਘ ਜੀ ਬਣਦਾ ਜਾ ਰਿਹਾ ਆ ਵੀ ਜਿਹੜੀ ਕਾਂਗਰਸ ਚਾਹੁੰਦੀ ਆ ਵੀ ਉਹਨਾਂ ਦੇ ਕੋਲ ਅਖਤਿਆਰ ਅਤੇ ਪਾਵਰ ਜਿਹੜੀ ਉਹ ਜ਼ਿਆਦਾ ਰਵੇ ਰਾਦਰ ਦੈਨ ਪ੍ਰੈਜ਼ੀਡੈਂਟ ਜਾਂ ਐਗਜ਼ੀਕਿਊਟਿਵ ਬ੍ਰਾਂਚ ਆ ਉਸ ਦੇ ਕੋਲ। ਸੋ ਇਸ ਨੂੰ ਦੇਖ ਕੇ ਹੁਣ ਦੇਖਦੇ ਹਾਂ ਵੀ ਕੀ ਹੋਊਗਾ। ਸੈਨੇਟਰ ਮਾਈਕ ਲੀ ਯੂਟਾ ਤੋਂ ਰਿਪਬਲਿਕਨ ਨੇ ਉਹ ਕਹਿੰਦੇ ਆ ਵੀ ਅਜਿਹੇ ਇੱਕ ਲੈਜਿਸਲੇਸ਼ਨ ਨੂੰ ਜਲਦ ਹੀ ਕਾਂਗਰਸ ਦੇ ਸਾਹਮਣੇ ਇੰਟਰੋਡਿਊਸ ਜਿਹੜੇ ਉਹ ਰੱਖ ਸਕਦੇ ਆ ਅਤੇ ਜਿਸ ਦੇ ਉੱਤੇ ਕਹਿੰਦੇ ਵੀ ਜਿਹੜੀ ਫਿਊਚਰ ਨੈਸ਼ਨਲ ਐਮਰਜੈਂਸੀਜ਼ ਜਿਹੜੀਆਂ ਹੋਣਗੀਆਂ ਵੀ ਕਾਂਗਰਸ ਨੂੰ ਰਿਕਵਾਇਰ ਹੋਊ ਵੀ ਕਾਂਗਰਸ ਨੂੰ ਉਸ ਦੇ ਉੱਤੇ ਵੋਟ ਕਰਨ ਦੇ ਲਈ, ਅਤੇ ਜੇ 30 ਦਿਨਾਂ ਦੇ ਵਿੱਚ ਉਸ ਦੇ ਉੱਤੇ ਵੋਟ ਨਹੀਂ ਹੁੰਦੀ ਤਾਂ ਉਹ ਨੈਸ਼ਨਲ ਐਮਰਜੈਂਸੀ ਆਟੋਮੈਟਿਕਲੀ ਐਕਸਪਾਇਰ ਜਿਹੜੀ ਆ ਉਹ ਹੋ ਜਾਵੇਗੀ। ਹੁਣ ਰਾਈਟ ਨਾਓ ਜੇ ਕੋਈ ਨੈਸ਼ਨਲ ਐਮਰਜੈਂਸੀ ਡਿਕਲੇਅਰ ਕਰਦੇ ਆ ਰਾਸ਼ਟਰਪਤੀ ਤਾਂ ਉਨੀ ਦੇਰ ਤੱਕ ਜਿਹੜੀ ਆ ਉਹ ਲਾਗੂ ਰਹਿੰਦੀ ਆ ਜਿੰਨੀ ਦੇਰ ਤੱਕ ਰਾਸ਼ਟਰਪਤੀ ਦੀ ਜਿਹੜੀ ਆ ਉਹ ਇੱਛਾ ਹੁੰਦੀ ਆ। ਸੋ ਹੁਣ ਕਾਂਗਰਸ ਇਸ ਦੇ ਉੱਤੇ ਜਿਹੜਾ ਆਪਣਾ ਲਾਸਟ ਸੇ ਕਿਤੇ ਨਾ ਕਿਤੇ ਉਹ ਰੱਖਣਾ ਚਾਹੁੰਦੀ ਹੈਗੀ ਆ। ਜੀ, ਅਗਲੀ ਖਬਰ ਮੈਂ ਕੱਲ੍ਹ ਵੀ ਸ਼ੇਅਰ ਕੀਤੀ ਸੀ, ਬੇਕਰਸਫੀਲਡ ਦੀ ਜਿਹੜੀ ਪੁਲਿਸ ਡਿਪਾਰਟਮੈਂਟਸ ਆ ਉਹ ਪਾਰਕਿੰਗ ਐਨਫੋਰਸਮੈਂਟ ਟੈਕਨੀਸ਼ੀਅਨਸ ਜਿਹੜੇ ਆ ਕਾਫੀ ਵੱਡੀ ਗਿਣਤੀ 'ਚ ਹਾਇਰ ਕਰਨ ਜਾ ਰਹੀ ਆ। ਕੁਆਲੀਫਿਕੇਸ਼ਨ ਸਿਰਫ ਹਾਈ ਸਕੂਲ ਹੀ ਹੈਗੀ ਆ ਅਤੇ ਉਹਨਾਂ ਨੇ ਬੈਕਗਰਾਊਂਡ ਚੈੱਕ ਕਰਨੀ ਹੈਗੀ ਆ ਅਤੇ ਜਿਹੜੀ ਸੈਲਰੀ ਹੈਗੀ ਆ $3000 ਤੋਂ ਲੈ ਕੇ $3700 ਪਰ ਮੰਥ ਹੈਗੀ ਆ। ਏਜ ਜਿਹੜੀ ਆ 18 ਸਾਲਾਂ ਤੋਂ ਉੱਪਰ ਹੋਵੇ। ਲਾਸਟ ਡੇਟ ਅਪਲਾਈ ਕਰਨ ਦੀ ਮਾਰਚ 21 ਹੈਗੀ ਆ। ਸੋ ਤੁਸੀਂ ਪਰਸਨ ਵੀ ਜਾ ਕੇ ਅਪਲਾਈ ਕਰ ਸਕਦੇ ਆ 1600 ਟਰਕਸਟਨ ਐਵਨਿਊ ਦੇ ਉੱਤੇ। ਸੋ ਪਲੀਜ਼ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਹੈਗੇ ਆ ਬੇਕਰਫੀਲਡ ਏਰੀਏ 'ਚ ਇਹਦੇ ਵਿੱਚ ਬਹੁਤ ਸਾਰੀਆਂ ਲੇਡੀਜ਼ ਵੀ ਜਾ ਸਕਦੀਆਂ ਆ ਕਿਉਂਕਿ ਇਹ ਜਿਹੜੀ ਆ ਪੁਲਿਸ ਦੀ ਜੋਬ ਨਹੀਂ ਟੈਕਨੀਸ਼ੀਅਨ ਦੀ ਆ ਪਾਰਕਿੰਗ ਟਿਕਟ ਵਾਲੀ। ਸੋ ਜਿਹੜੇ ਵੀ ਬੇਕਰਫੀਲਡ ਦੇ ਸਰੋਤੇ ਸਾਡੇ ਸੁਣ ਰਹੇ ਆ ਅਗਰ ਜੋਬ ਲੱਭ ਰਹੇ ਆ ਤਾਂ ਉਹਨਾਂ ਨੂੰ ਪੁਲਿਸ ਦੇ ਵਿੱਚ ਜਾਣਾ ਚਾਹੀਦਾ ਹੈਗਾ ਆ ਇਸ ਜੌਬਸ ਦੇ ਵਿੱਚ। ਜੀ ਜੀ, ਸੋ ਇਹ ਟੈਕਨੀਸ਼ੀਅਨ ਦੀ ਜੌਬ ਜਿਹੜੀ ਉੱਥੇ ਉਹ ਕਰ ਸਕਦੇ ਨੇ। ਅਤੇ ਇੱਕ ਦੀ ਜਿਹੜੇ ਸਰੋਤੇ ਆਪਾਂ ਜਿਹੜਾ ਦੱਸ ਜੇ ਵੀ ਸ਼ਿਕਾਗੋ ਪੀਜ਼ਾ ਵਿਦ ਟਵਿਸਟ ਵਾਲਿਆਂ ਦਾ ਜਿਹੜਾ ਐਕਸਪੋ ਆ
ਉਹ ਕੱਲ੍ਹ ਨੂੰ ਫਲੈਮਿੰਗੋ ਹਾਲ ਸੈਕਰਾਮੈਂਟੋ ਦੇ ਵਿੱਚ ਜਿਹੜਾ ਹੋਣ ਜਾ ਰਿਹਾ ਆ। ਸੋ ਸਵੇਰੇ 11 ਵਜੇ ਤੋਂ ਲੈ ਕੇ ਜਿਹੜਾ ਆ ਉਹ ਕਹਿੰਦੇ 4 ਵਜੇ ਤੱਕ ਇਸ ਦੇ ਬਾਰੇ ਜਾਣਕਾਰੀ ਦਿੱਤੀ ਜਾਊਗੀ। ਜੇ ਕੋਈ ਆਪਣੇ ਸ਼ਹਿਰ ਦੇ ਵਿੱਚ ਕੋਈ ਦੂਰੋਂ ਆਇਆ, ਕੋਈ ਬਾਹਰੋਂ ਵੀ ਆਇਆ ਆ ਅਤੇ ਉਹ ਆਪੋ ਆਪਣੇ ਸ਼ਹਿਰ ਦੇ ਵਿੱਚ ਸ਼ਿਕਾਗੋ ਪੀਜ਼ਾ ਵਿਦ ਦ ਟਵਿਸਟ ਨੂੰ ਖੋਲ੍ਹਣਾ ਚਾਹੁੰਦੇ ਨੇ ਤਾਂ ਉਸ ਦੇ ਬਾਬਤ ਜਿਹੜੀ ਆ ਉਹ ਜਾਣਕਾਰੀਆਂ ਆ ਤੁਹਾਡੇ ਸਾਰਿਆਂ ਦੇ ਨਾਲ ਜਿਹੜੀ ਉਹ ਸਾਂਝੀ ਕਰਨਗੇ। ਸੋ ਕੱਲ੍ਹ ਨੂੰ ਫਲੈਮਿੰਗੋ ਹਾਲ ਸੈਕਰਾਮੈਂਟੋ ਦੇ ਵਿੱਚ ਜਿਹੜਾ 14 ਮਾਰਚ ਨੂੰ ਸਵੇਰੇ 11 ਤੋਂ ਜਿਹੜਾ ਆ ਉਹ 4 ਵਜੇ ਤੱਕ 4-5 ਵਜੇ ਤੱਕ ਇਹਨਾਂ ਦਾ ਇਹ ਐਕਸਪੋ ਜਿਹੜਾ ਹੋਣ ਜਾ ਰਿਹਾ ਆ। ਸੋ ਜੇ ਕੋਈ ਇਸ ਬਿਜ਼ਨਸ ਦੇ ਵਿੱਚ ਆਉਣ ਬਾਰੇ ਸੋਚ ਰਿਹਾ, ਇਹਨਾਂ ਦੀ ਫਰੈਂਚਾਈਜ਼ੀ ਲੈਣਾ ਚਾਹੁੰਦਾ ਆ, ਖਰੀਦਣਾ ਚਾਹੁੰਦਾ ਆ ਅਤੇ ਉਸ ਨੂੰ ਓਪਨ ਕਰਨਾ ਚਾਹੁੰਦਾ ਆ ਤਾਂ ਉਹ ਇਹਨਾਂ ਦੇ ਨਾਲ ਉੱਥੇ ਉਸ ਐਕਸਪੋ ਦੇ ਵਿੱਚ ਜਾ ਕੇ ਆਪਣੇ ਜਿਹੜੇ ਸਵਾਲ ਜਵਾਬ ਆ ਉਹ ਉੱਥੇ ਕਰ ਸਕਦੇ ਹੋ ਜੀ। ਅਗਲੀ ਖਬਰ ਜਿਹੜੀ ਸੈਕਰਾਮੈਂਟੋ ਤੋਂ ਆ ਰਹੀ ਆ, ਸੈਕਰਾਮੈਂਟੋ ਦੇ ਵਿੱਚ ਜਿਹੜੀ ਕਾਈਜ਼ਰ ਪਰਮਾਨੈਂਟ ਆ ਹੌਸਪੀਟਲ ਵਾਲੇ, ਉਹ ਕਹਿੰਦੇ ਬਈ ਅਸੀਂ $3 ਮਿਲੀਅਨ ਆਉਣ ਵਾਲੇ 3 ਸਾਲਾਂ 'ਚ ਹੋਮਲੈਸਨੈਸ ਨੂੰ ਖਤਮ ਕਰਨ ਦੇ ਲਈ ਜਿਹੜਾ ਇਨਵੈਸਟ ਕਰਨ ਜਾ ਰਹੇ ਹੈਗੇ ਆ। ਸੋ ਇਹ ਵਧੀਆ ਗੱਲ ਹੈਗੀ ਆ। ਕਾਈਜ਼ਰ ਦੇ ਚੇਅਰਮੈਨ CEO ਬਰਨਾਰਡ ਜੇ ਟਾਈਸਨ ਉਹਨਾਂ ਨੇ ਇਹ ਕਿਹਾ ਆ ਭਈ ਇਹ ਜਿਹੜੇ ਦੇਰ ਇਜ਼ ਅ ਲਿੰਕ ਬਿਟਵੀਨ ਹੈਲਥ ਐਂਡ ਹਾਊਸਿੰਗ, ਵੀ ਜਿਨ੍ਹਾਂ ਕੋਲ ਘਰ ਨਹੀਂ ਹੁੰਦਾ ਉਹ ਜਦੋਂ ਬਾਹਰ ਰਹਿੰਦੇ ਹੈਗੇ ਆ ਬਿਮਾਰੀਆਂ ਦਾ ਕਾਰਨ ਵੀ ਬਣਦੇ ਆ। ਸੋ ਇਸ ਤੋਂ ਬਿਨਾਂ ਵੀ ਜਿਹੜੇ 14 ਹੋਰ ਜਿਹੜੇ ਸ਼ਹਿਰ ਹੈਗੇ ਆ ਉਹਨਾਂ ਦੇ ਵਿੱਚ ਵੀ ਜਿਹੜਾ ਆ ਹੋਮਲੈਸਨੈਸ ਨੂੰ ਖਤਮ ਕਰਨ ਦੇ ਲਈ ਕਾਈਜ਼ਰ ਡੋਨੇਸ਼ਨ ਕਰ ਰਹੀ ਹੈਗੀ ਆ। ਕੈਲੀਫੋਰਨੀਆ ਦੇ ਵਿੱਚ ਸੈਕਰਾਮੈਂਟੋ ਅਤੇ ਰਿਵਰ ਸਾਈਡ ਜਿਹੜੇ ਆ 2 ਟਾਊਨ ਆ ਜਿੱਥੇ ਕਾਈਜ਼ਰ ਵਾਲੇ ਡੋਨੇਸ਼ਨ ਦੇ ਰਹੇ ਹੈਗੇ ਆ ਜੀ। ਅਤੇ ਹਰਜੋਤ ਸਿੰਘ ਜੀ ਹੁਣੇ ਬ੍ਰੇਕਿੰਗ ਨਿਊਜ਼ ਜਿਹੜੀ ਉਹ ਆ ਰਹੀ ਆ, ਜਿਹੜੇ ਪੌਲ ਮੈਨਾਫੋਰਟ ਆ ਉਸ ਨੂੰ ਮੈਨਹੈਟਨ ਡਿਸਟ੍ਰਿਕਟ ਅਟਰਨੀ ਦੇ ਦੁਆਰਾ 16 ਹੋਰ ਚਾਰਜਿਸ ਦੇ ਵਿੱਚ ਜਿਹੜੇ ਆ ਉਹ ਇੰਡਾਈਟ ਜਿਹੜਾ ਕੀਤਾ ਗਿਆ, ਜਿਸ ਦੇ ਵਿੱਚ ਰੈਜ਼ੀਡੈਂਸ਼ੀਅਲ ਮਾਰਗੇਜ ਫਰਾਡ ਅਤੇ ਕੌਨਸਪੀਰੇਸੀ ਦੇ ਜਿਹੜੇ ਚਾਰਜਿਸ ਆ ਮੈਨਹੈਟਨ ਡਿਸਟ੍ਰਿਕਟ ਅਟਰਨੀ ਆਫਿਸ ਉਹਨਾਂ ਦੇ ਦੁਆਰਾ ਜਿਹੜੇ ਆ ਉਹ ਲਾਏ ਗਏ ਆ। ਹੁਣੇ ਰੀਸੈਂਟਲੀ ਇਹਨਾਂ ਨੂੰ 2 ਵੱਖ-ਵੱਖ ਪੌਲ ਮੈਨਾਫੋਰਟ ਨੂੰ ਕੇਸਾਂ ਦੇ ਵਿੱਚ 7.5 ਸਾਲ ਦੀ ਜਿਹੜੀ ਸਜ਼ਾ ਆ ਉਹ ਫੈਡਰਲ ਅਦਾਲਤ ਦੇ ਵੱਲੋਂ ਜਿਹੜੀ ਉਹ ਸੁਣਾਈ ਗਈ ਆ। ਅਤੇ ਮੈਨਹੈਟਨ ਡਿਸਟ੍ਰਿਕਟ ਅਟਾਰਨੀ ਸਾਈਰਸ ਵੈਂਸ ਉਹਨਾਂ ਨੇ ਇਹ ਜਿਹੜੇ ਨਤੀਜਾ ਆਉਣ ਦੇ ਇਰਦ ਗਿਰਦ ਹੀ ਜਿਹੜੇ 16 ਹੋਰ ਕਾਊਂਟ ਜਿਹੜੇ ਨਿਊਯਾਰਕ ਦੇ ਮੈਨਹੈਟਨ ਡਿਸਟ੍ਰਿਕਟ ਅਟਾਰਨੀ ਆ ਉਹਨਾਂ ਨੇ ਇਸ ਦੇ ਉੱਤੇ ਲਾਏ ਆ ਰੈਜ਼ੀਡੈਂਸ਼ੀਅਲ ਮਾਰਗੇਜ ਫਰਾਡ ਅਤੇ ਕੌਨਸਪੀਰੇਸੀ ਨੂੰ ਲੈ ਕੇ। ਸੋ ਲੱਗਦਾ ਪੌਲ ਮੈਨਾਫੋਰਟ ਲੰਮੇ ਸਮੇਂ ਦੇ ਲਈ ਜਿਹੜਾ ਆ ਇਹ 7.5 ਸਾਲ ਦੀ ਸਜ਼ਾ ਤਾਂ ਆਲਰੇਡੀ ਜਿਹੜੀ ਇਸ ਨੂੰ ਸੁਣਾਈ ਦਿੱਤੀ ਗਈ ਆ ਅਤੇ ਹੋਰ ਜਿਹੜੇ ਕਈ ਕੁਛ ਜਿਹੜੇ ਕਹਿ ਲਓ ਵੀ ਜਿਹੜੇ ਕੰਕਾਲ ਕਲੋਜ਼ਟ ਦੇ ਵਿੱਚੋਂ ਆ ਇਸ ਦੇ ਕਈ ਜਿਹੜੇ ਹੋਰ ਨਿਕਲਣ ਜਾ ਰਹੇ ਨੇ। ਅਤੇ ਅਗਲੀ ਖਬਰ ਜਿਹੜੀ ਹੈ ਬੜੀ ਮਾੜੀ ਖਬਰ ਆ ਰਹੀ ਆ ਨਾਈਜੀਰੀਆ ਤੋਂ, ਲਾਗੋਸ ਤੋਂ। ਉੱਥੇ ਅੱਜ ਕੁਛ ਘੰਟੇ ਪਹਿਲਾਂ ਇੱਕ 4 ਸਟੋਰੀ ਜਿਹੜੀ ਸਕੂਲ ਦੀ ਬਿਲਡਿੰਗ ਆ ਉਹ ਕਲੈਪਸ ਹੋ ਗਈ, ਉਹ ਡਿੱਗ ਪਈ। ਕਹਿੰਦੇ 100 ਦੇ ਕਰੀਬ ਜਿਹੜੇ ਬੱਚੇ ਆ ਉਹਦੇ ਵਿੱਚੋਂ ਟਰੈਪ ਹੋਏ ਆ, ਵਿੱਚ ਦੱਬੇ ਹੋਏ ਆ। 25 ਦੇ ਕਰੀਬ ਜਿਹੜੀਆਂ ਬੋਡੀਜ਼ ਆ ਉਹਨਾਂ ਨੇ ਉੱਥੋਂ ਕੱਢੀਆਂ ਹੈਗੀਆਂ ਆ। ਸੋ ਇਹ ਪ੍ਰਾਇਮਰੀ ਸਕੂਲ ਸੀ ਲਾਗੋਸ ਆਈਲੈਂਡ ਦੇ ਵਿੱਚ, ਅਤੇ ਜਿੱਥੇ ਇਹ ਜਿਹੜੀ ਆ ਦੁਰਘਟਨਾ ਵਾਪਰੀ ਹੈਗੀ ਆ। ਬੜਾ ਮਾੜਾ ਕੰਮ ਹੋਇਆ ਹੈਗਾ। ਸੋ ਸਾਰਿਆਂ ਨੂੰ ਪਤਾ ਹੀ ਆ ਵੀ ਜਿਹੜੇ ਉਹ ਮੁਲਕ ਹੈਗੇ ਆ ਉਹਨਾਂ ਦੇ ਵਿੱਚ ਜਿਹੜੀਆਂ ਬਿਲਡਿੰਗਾਂ ਹੁੰਦੀਆਂ ਆ ਉਹ ਬ੍ਰਿਕਸ ਦੀਆਂ ਹੁੰਦੀਆਂ, ਅਤੇ ਜਿਹੜਾ ਇੱਕ ਵਾਰੀ ਥੱਲੇ ਦੱਬ ਹੋ ਗਿਆ ਅਤੇ ਫਿਰ ਉਹਦਾ ਜੀਂਦਾ ਬਾਹਰ ਨਿਕਲਣਾ ਬੜਾ ਔਖਾ ਹੁੰਦਾ ਹੈ। ਜੀ ਜੀ। ਅਤੇ ਹਰਜੋਤ ਸਿੰਘ ਜੀ ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਹੁਣ ਇੱਥੇ ਹੀ ਜਿਹੜਾ ਉਹ ਸਮਾਪਤ ਹੈ। ਮਿਲਦੇ ਹਾਂ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਜਿਹੜਾ ਉਹ ਅਗਲੀ ਵਾਰ। ਉਦੋਂ ਤੱਕ ਲਈ ਸਾਡੇ ਦੋਨਾਂ ਹੀ ਵੱਲੋਂ ਸਭ ਨੂੰ ਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM.